ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 14 ਅਗਸਤ ਦਿਨ ਹੈਗਾ ਜੀ, ਸ਼ਨੀਚਰਵਾਰ, ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕਾਲ ਜੀਤ 559 374 45 41। ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਇਮੀਗ੍ਰੇਸ਼ਨ ਅਟਰਨੀ ਜੇ ਟੇਰਕੀਆਣਾ, ਕਾਲ 415 909 0503। ਅਤੇ ਜੇ ਤੁਸੀਂ ਚਾਹੁੰਦੇ ਹੋ ਵਧੀਆ ਫਿਊਲ ਡਿਸਕਾਊਂਟ ਕਾਰਡ, ਤਾਂ ਅੱਜ ਹੀ ਕਾਲ ਟਰੱਕਿੰਗ ਮਲਟੀ ਸਰਵਿਸਿਜ਼ 408 272 2600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਸ਼ੁਰੂਆਤ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ, ਅੱਜ ਦੀ ਸਭ ਤੋਂ ਜੇ ਕਹੀਏ ਤਾਂ ਅਹਿਮ ਖਬਰ ਜਿਹੜੀ ਹੈ ਉਹ ਆ ਰਹੀ ਹੈ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਅੱਜ ਇੱਕ ਰਿਵਿਊ ਮੀਟਿੰਗ ਤੋਂ ਬਾਅਦ ਫੈਸਲਾ ਲੈਣਾ ਸੀ ਪੰਜਾਬ ਸਰਕਾਰ ਨੇ ਕਿ ਕੀ ਸਕੂਲ ਬੰਦ ਕਰ ਦਈਏ ਜਾਂ ਨਹੀਂ। ਤਾਂ ਫਿਲਹਾਲ ਇਹਨਾਂ ਨੇ ਸਕੂਲ ਤੇ ਬੱਚਿਆਂ ਦੇ ਬੰਦ ਨਹੀਂ ਕੀਤੇ, ਪਰੰਤੂ ਕੁਛ ਹਦਾਇਤਾਂ ਨਵੀਆਂ ਜਾਰੀ ਕਰ ਦਿੱਤੀਆਂ ਕਿ ਇੱਕ ਬੈਂਚ ਤੇ ਇੱਕ ਹੀ ਬੱਚਾ ਬੈਠੂਗਾ, ਕੋਈ ਉਹ ਟਿਫਨ ਆਪਣਾ ਕਿਸੇ ਨਾਲ ਸ਼ੇਅਰ ਨਹੀਂ ਕਰੂਗਾ, ਕੋਈ ਉਹਦੇ ਕਿਸੇ ਦੋਸਤ ਤੋਂ ਕੋਈ ਚੀਜ਼ ਲੈਣੀ ਹੈ ਤਾਂ ਉਹ ਬੰਦ ਹੋਊਗੀ। ਮਤਲਬ ਕਿ ਇਸ ਤਰ੍ਹਾਂ ਦੀਆਂ ਨਵੀਆਂ ਇਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ, ਨਾ ਕਿ ਸਕੂਲ ਬੰਦ ਕੀਤੇ ਆ। ਹਾਲਾਂਕਿ ਇੱਕ ਚੀਜ਼ ਹੋਰ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਕਿ ਜੋ ਜੰਮੂ ਕਸ਼ਮੀਰ, ਹਿਮਾਚਲ, ਇਹਨਾਂ ਏਰੀਆਜ਼ ਦੇ ਵਿੱਚ ਕੁਝ ਕੇਸ ਵਧੇ ਆ, ਕਿ ਇੱਧਰੋਂ RT-PCR ਟੈਸਟ ਜਿਹੜਾ ਉਹ ਲਾਜ਼ਮੀ ਹੋਏਗਾ ਜੇ ਤੁਸੀਂ ਐਂਟਰੀ ਕਰਨੀ ਆ ਪੰਜਾਬ ਦੇ ਵਿੱਚ। ਤਾਂ ਇਹ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਕਿ RT-PCR ਟੈਸਟ ਜਿਹੜਾ ਉਹ ਜ਼ਰੂਰੀ ਹੋਏਗਾ। ਵੈਸੇ ਟੈਸਟਾਂ ਦੀ ਜੇ ਗੱਲ ਕਰੀਏ ਤਾਂ ਸਕੂਲੀ ਬੱਚਿਆਂ ਵਾਸਤੇ ਵੀ ਇਹਨਾਂ ਨੇ ਆਖ ਦਿੱਤਾ ਆ ਕਿ ਡੇਲੀ ਦਾ 10,000 ਟੈਸਟ ਜਿਹੜਾ ਉਹ ਅਸੀਂ ਕਰਾਂਗੇ। ਖੈਰ, ਉਧਰ UP ਦੇ ਵਿੱਚ ਕਾਫੀ ਚਿਰ ਖਾਮੋਸ਼ੀ ਰਹੀ। ਵੈਸੇ ਇਹਨਾਂ ਨੇ IT ਸੈੱਲ ਵਾਲਿਆਂ ਨੇ ਪਾਈਆਂ ਸੀਗੀਆਂ ਕੁਛ ਪੋਸਟਾਂ ਕਿ ਇਹ ਦਿੱਲੀ ਨਹੀਂ UP ਆ, ਟਕੈਤ ਆ ਕੇ ਦੇਖ ਬੱਕਲ ਉਧੇੜ ਦਿੱਤੇ ਜਾਣਗੇ। ਤਾਂ ਫਿਰ ਲਖਨਊ ਦੇ ਵਿੱਚ ਟਕੈਤ ਗਿਆ ਵੀ, ਔਰ ਉਸ ਤੋਂ ਬਾਅਦ ਹੁਣ ਮੁਜ਼ੱਫਰਨਗਰ ਦੇ ਵਿੱਚ, ਜਿਹੜਾ ਕਿ ਵੈਸਟਰਨ UP ਦਾ ਬਹੁਤ ਮਹੱਤਵਪੂਰਨ ਏਰੀਆ ਵਾ, ਅਤੇ ਜਿੱਥੋਂ ਤੁਹਾਨੂੰ ਯਾਦ ਹੋਏਗਾ ਕਿ ਦੰਗਿਆਂ ਤੋਂ ਬਾਅਦ ਭਾਜਪਾ ਨੇ ਆਪਣਾ ਸਿਆਸੀ ਸਫ਼ਰ ਇੱਕ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਸੀਗਾ। ਤਾਂ ਉਸ ਏਰੀਏ ਦੇ ਵਿੱਚ ਇੱਕ ਭਾਜਪਾ ਦਾ ਵਿਧਾਇਕ ਕਿਸਾਨਾਂ ਨੂੰ ਸਮਝਾਉਣ ਗਿਆ ਸੀ ਕਿ ਭਾਈ ਇੱਦਾਂ ਨਹੀਂ ਇੱਦਾਂ, ਅਤੇ ਉੱਥੇ ਫਿਰ ਕਿਸਾਨ ਲੱਗ ਮਗਰ ਗਏ ਆ। ਘੂ ਕਰਦੀਆਂ ਕਾਰਾਂ ਉਹਦੀਆਂ 'ਤੇ ਨਿਕਲ ਗਈਆਂ, ਕਾਫੀ ਪਥਰਾਅ ਵੀ ਉੱਥੇ ਹੋਇਆ ਵਾ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁੜਕੀ ਉੱਥੇ ਵੀ ਲੱਗੀ ਆ ਇੱਕ ਭਾਜਪਾ ਵਿਧਾਇਕ ਦੀ। ਇੱਧਰ ਅੱਖ ਦਾ ਤਾਰਾ ਬਣਿਆ ਨੀਰਜ ਚੋਪੜਾ, ਜਿਹੜਾ ਜੈਵਲਿਨ ਥਰੋ ਦੇ ਵਿੱਚ ਇਸ ਟਾਈਮ ਵੇਖੀਏ ਤਾਂ ਇੱਕ ਚਮਕਦਾ ਸਿਤਾਰਾ ਵੈਸੇ ਸੰਸਾਰ ਪੱਧਰ 'ਤੇ ਵੀ, ਤਾਂ ਉਹ ਬੁਖਾਰ ਦਾ ਸ਼ਿਕਾਰ ਹੋ ਗਿਆ। ਤਾਂ ਜਦ ਕੋਈ ਇਸ ਤਰ੍ਹਾਂ ਬੁਖਾਰ ਦਾ ਸ਼ਿਕਾਰ ਹੁੰਦਾ, ਅੱਜ ਕੱਲ੍ਹ ਬੁਖਾਰ ਜਦੋਂ ਚੜ੍ਹੇ ਅਤੇ ਫਿਰ ਨਾਲ ਦੀ ਨਾਲ ਇੱਕ ਉਤਸੁਕਤਾ ਹੁੰਦੀ ਆ, ਜਿਹੜਾ ਇਸ ਤਰ੍ਹਾਂ ਦਾ ਕੋਈ ਸੈਲੀਬ੍ਰਿਟੀ ਬਣ ਜਾਂਦਾ ਬੱਚਾ, ਅਤੇ ਬਈ ਕੀ ਉਹਨੂੰ ਕਰੋਨਾ ਤਾਂ ਨਹੀਂ ਹੋ ਗਿਆ। ਤਾਂ ਅਖੀਰ ਸ਼ਾਮੀ ਇੱਕ ਰਿਪੋਰਟ ਆਈ ਆ ਉਹਦੇ ਬਾਰੇ ਕਿ ਨਹੀਂ, ਉਹ ਹਾਲ ਦੀ ਘੜੀ ਕਰੋਨਾ ਨੈਗੇਟਿਵ ਆ ਜੀ। ਅਗਲੀ ਗੱਲ ਕਰਦੇ ਜਾਈਏ। ਕਮਾਲ ਦੀ ਗੱਲ ਆ, ਕਹਿੰਦੇ ਇੱਕ ਹੈਕਰ ਨੇ ਬੜੇ ਆਰਾਮ ਦੇ ਨਾਲ ਬਣਵਾ ਲਈ ਵੋਟ।
ਵੋਟ ਨਹੀਂ ਕਹਿ ਸਕਦੇ ਆਪਾਂ, ਵੋਟਾਂ ਹੀ ਕਹਿ ਸਕਦੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਇਹਨੇ ਸੰਨਮਾਰੀ ਕੀਤੀ ਆ ਵੈਬਸਾਈਟ ਤੇ, ਜਿਹੜੀ ਇਹਨਾਂ ਦੀ ਵੈਬਸਾਈਟ ਹੈ ਨਾ, ਆਫੀਸ਼ੀਅਲ ਵੈਬਸਾਈਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜੀ, ਉਹਦੇ 'ਚ ਸੰਨਮਾਰੀ ਕੀਤੀ। ਸੰਨਮਾਰੀ ਕਰਕੇ 10,000 ਵੋਟਾਂ ਬਣਾ ਗਿਆ ਯਾਰ, ਇੱਥੇ ਰੱਖ ਕਮਾਲ ਕਰ ਗਿਆ। ਇਹਦਾ ਨਾਮ ਆ ਵਿਪਲ ਸੈਣੀ, ਉਮਰ ਦੇ ਵਿੱਚ ਛੋਟਾ ਜਿਹਾ, ਕਹਿ ਲਓ ਕਿ ਨਿੱਕਾ ਜਿਹਾ ਹੀ ਆ, ਇਹਦੇ ਕੋਈ ਖਾਸ ਉਮਰ ਨਹੀਂ, ਨੌਜਵਾਨ ਹੀ ਆ। ਵੈਸੇ ਪੜ੍ਹਾਈ ਅੱਛੀ ਖਾਸੀ ਕੀਤੀ ਆ, ਪੜ੍ਹਾਈ ਕੋਈ ਚੰਗੀ ਜ਼ਿਆਦਾ ਹੀ ਕਰ ਗਿਆ, ਤੇ ਇਸੇ ਕਰਕੇ ਹੀ ਫਿਰ ਉਹਨੇ 10,000 ਵੋਟਰ ਇੰਡੀਆ ਦੇ ਵਿੱਚ ਨਵੇਂ ਪੈਦਾ ਕਰ ਦਿੱਤੇ ਨੇ। ਦਰਅਸਲ ਇਹ ਮਾਮਲਾ ਜਿਹੜਾ ਉਹ ਏਜੰਸੀਆਂ ਵਾਸਤੇ ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਭੁਚਾਲ ਲਿਆ ਕੇ ਰੱਖ ਦੇਣ ਵਾਲਾ। ਹੁਣ ਏਜੰਸੀਆਂ ਲੱਗੀਆਂ ਨੇ, ਇਹ ਨੌਜਵਾਨ ਜਿਹੜਾ ਆ ਯੂਪੀ 'ਚ ਬਹਿ ਕੇ ਕਹਿੰਦੇ ਕਿ ਨਿੱਕੀ ਜਿਹੀ ਦੁਕਾਨ ਸੀ, ਜਿੱਦਾਂ ਕੰਪਿਊਟਰ ਦੀ ਅੱਜ ਕੱਲ੍ਹ ਹੁੰਦੀ ਹੈ ਨਾ ਕਿ ਬਿੱਲ ਵਗੈਰਾ ਜਿਹੜੇ ਆਨਲਾਈਨ ਭਰਦੇ ਆ ਜਾਂ ਫਾਰਮ ਕੁਛ, ਜਿੱਦਾਂ ਤੁਸੀਂ ਲਾ ਲਓ ਆਧਾਰ ਕਾਰਡ ਬਣਾਉਣਾ ਆ ਜਾਂ ਕੋਈ ਹੋਰ ਕਾਰਡ ਬਣਾਉਣਾ, ਇਸ ਤਰ੍ਹਾਂ ਦੀਆਂ ਮਤਲਬ ਕਿ ਜਿਹੜੀਆਂ ਸਰਵਿਸਿਜ਼ ਹੁੰਦੀਆਂ ਨੇ ਉਹ ਦਿੰਦੇ ਨੇ। ਇੱਕ ਛੋਟੀ ਜਿਹੀ ਦੁਕਾਨ ਚਲਾਉਣ ਵਾਲਾ ਸੀ ਇਹ ਨੌਜਵਾਨ। ਵੈਸੇ ਪੇਸ਼ੇ ਤੋਂ ਕਹਿ ਲਓ ਕਿ ਪੂਰਾ ਐਕਸਪਰਟ ਸੀ, ਸਾਈਬਰ ਐਕਸਪਰਟ ਜਿਹਨੂੰ ਆਪਾਂ ਆਉਂਦੇ ਹਾਂ, ਅਤੇ ਇਹਨੂੰ ਕੋਈ ਸਾਥ ਦੇ ਰਿਹਾ ਸੀ ਮੱਧ ਪ੍ਰਦੇਸ਼ ਦਾ ਵਿਅਕਤੀ। ਕਮਾਲ ਦੀ ਗੱਲ ਇਹ ਆ ਕਿ 60 ਲੱਖ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਹੋਈਆਂ ਨੇ ਅਕਾਊਂਟ ਦੇ ਵਿੱਚ, 60 ਲੱਖ ਦੀਆਂ। ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਸਾਡੇ ਤੇ ਇੱਥੇ ਡਾਟਾ ਜਿਹੜਾ ਲੋਕਾਂ ਦਾ ਉਹ ਤਾਂ ਤੁਹਾਨੂੰ ਪਤਾ ਹੀ ਹੈ, 5-5 10-10 ਰੁਪਏ। ਔਰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ, ਸਾਡੀ ਇੱਥੇ ਇੱਕ ਬਹੁਤ ਵੱਡੀ ਪੱਤਰਕਾਰ ਆ ਬੀਬੀ ਜਤਿੰਦਰ ਤੁੜ, ਉਹਨੇ ਇੱਕ ਵਾਰੀ ਜਿਹੜਾ ਆਧਾਰ ਕਾਰਡ ਦਾ ਡਾਟਾ ਬੇਸ ਹੈ ਉਹਦੇ ਤੱਕ ਪਹੁੰਚ ਕਰ ਲਈ ਸੀ ਕੁਝ ਕੁ ਰੁਪਈਆਂ 'ਚ। ਪਰੰਤੂ ਆਹ ਵੱਡੀ ਗੱਲ ਹੈ ਕਿ ਉਹਦੇ ਅਕਾਊਂਟ ਦੇ ਵਿੱਚ, ਕਿਉਂਕਿ ਇੱਕ ਵੈਬ ਪੋਰਟਲ ਨੇ, ਪੱਤਰਕਾਰ ਮੈਂ ਕੋਟ ਵੀ ਕਰ ਦੇਣਾ, ਬਹੁਤ ਇੱਕ ਮਿਆਰੀ ਪੱਤਰਕਾਰ ਹੈ, ਪੱਤਰਕਾਰ ਨੇ ਇਹ ਗੱਲ ਖੁਲਾਸੇ ਦੇ ਰੂਪ 'ਚ ਦੱਸੀ ਆ ਕਿ ਇਸ ਬੰਦੇ ਦੇ ਅਕਾਊਂਟ ਦੇ ਵਿੱਚ ਕੁਛ ਦਿਨਾਂ ਦੇ ਅੰਦਰ ਅੰਦਰ 60 ਲੱਖ ਦੀਆਂ ਟ੍ਰਾਂਜੈਕਸ਼ਨਾਂ ਹੋਈਆਂ ਨੇ। ਇਹ ਬੜਾ ਕਹਿ ਲਓ ਕਿ ਹੈਰਾਨ ਕਰਨ ਵਾਲਾ ਮਾਮਲਾ ਹੈ। ਖੈਰ ਗ੍ਰਿਫਤਾਰੀਆਂ ਹਾਲੇ ਹੋਣੀਆਂ ਬਾਕੀ ਨੇ, ਹੁਣ ਦੇਖੋ ਇਹਦੇ 'ਚ ਕੀ ਕਰਦੇ ਆ ਕੀ ਨਹੀਂ ਕਰਦੇ, ਪਰ ਇੱਥੇ ਸਵਾਲ ਬਹੁਤ ਵੱਡੇ ਉੱਠਦੇ। ਹਾਲਾਂਕਿ ਓਪੋਜੀਸ਼ਨ ਜਿਹੜੀ ਹੈਗੀ ਆ ਉਹ 'ਤੇ ਸਵਾਲ ਚੁੱਕੇਗੀ, ਪਰੰਤੂ ਜੋ ਲੋਕ ਜਿਹੜੀਆਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਮਸ਼ੀਨਾਂ ਵਰਤੀਆਂ ਜਾਂਦੀਆਂ EVM ਜਾਂ VVPAT, ਉਹਨਾਂ 'ਤੇ ਜਿਹੜੇ ਸਵਾਲ ਚੁੱਕਦੇ ਆ, ਉਹਨਾਂ ਦੇ ਸਵਾਲਾਂ 'ਚ ਹੋਰ ਵਜ਼ਨ ਵਧੇਗਾ ਕਿ ਜਦ ਤੁਹਾਡਾ ਇਹ ਜਿਹੜਾ ਕਹਿ ਲਓ ਕਿ ਡਾਟਾ ਬੇਸ ਆ ਜਿੱਥੇ, ਜਾਂ ਕੋਈ ਵੀ ਤੁਹਾਡੀ ਜਿਹੜੀ ਵੈਬਸਾਈਟ ਹੈ ਜਿੱਥੇ ਜਾ ਕੇ ਰਜਿਸਟਰਡ ਹੁੰਦੀ ਹੈ ਵੋਟ, ਉਹ ਹੀ ਸੁਰੱਖਿਅਤ ਨਹੀਂ ਹੈ, ਤਾਂ ਪ੍ਰੋਗਰਾਮਿੰਗ ਫਿਰ ਕਿੱਡੀ ਕੁ ਗੱਲ ਹੈ। ਜੇ ਤੁਹਾਡਾ ਮੋਬਾਈਲ ਹੀ ਸੁਰੱਖਿਅਤ ਨਹੀਂ ਹੈ, ਫਿਰ EVM ਦੀ ਕੀ ਬਸਾਤ ਹੈ। ਬਹੁਤ ਵੱਡੇ ਸਵਾਲ ਖੜੇ ਹੋਣਗੇ। ਖੈਰ ਉਹਦੇ ਦੋਸਤ ਦੱਸਦੇ ਆ ਮੁੰਡੇ ਦੇ, ਹੁਣ ਤਾਂ ਚਲੋ ਉਹਨੂੰ ਏਜੰਸੀਆਂ ਨੇ ਚੱਕ ਲਿਆ, ਤਾਂ ਦੋਸਤ ਦੱਸਦੇ ਆ, ਕਹਿੰਦੇ ਆ ਕਿ ਬੰਦਾ ਕਮਾਲ ਦਾ ਸੀਗਾ ਕਿ ਕੋਈ ਵੀ ਜੇ ਸਮੱਸਿਆ ਆਉਂਦੀ ਸੀਗੀ, ਜਿੱਦਾਂ ਕੋਈ ਲਾ ਲਓ ਕਿ ਸਾਈਬਰ ਸੰਬੰਧੀ ਆਉਂਦੀ ਹੈ, ਤਾਂ ਬੰਦਾ ਚੁਟਕੀਆਂ 'ਚ ਹੱਲ ਕਰਦਾ ਸੀਗਾ। ਅਤੇ ਵੇਖ ਲਓ ਅੱਜ ਹੁਣ ਵੱਡੇ ਹੱਲ ਕਰ ਗਿਆ, ਵੱਡੇ ਹੱਲ ਹੀ ਨਹੀਂ, ਵੱਡੇ ਸਵਾਲ ਵੀ ਖੜੇ ਕਰ ਗਿਆ ਕਿ ਕਿਸ ਤਰ੍ਹਾਂ ਇੱਕ ਸਧਾਰਨ ਦੁਕਾਨ 'ਚ ਬੈਠ ਕੇ ਉਸ ਬੰਦੇ ਨੇ 10,000 ਵੋਟਰ ਕਾਰਡ ਬਣਾਇਆ। ਤੁਸੀਂ ਦੇਖੋ ਕਿ ਇੱਕ ਹੈਂਕਰ ਇਸ ਤਰ੍ਹਾਂ ਕਰ ਰਿਹਾ, ਹੋਰ ਕਿੰਨਾ ਕੁਛ ਚੱਲ ਰਿਹਾ ਹੋਏਗਾ। ਬਹੁਤ ਵੱਡਾ ਮਾਮਲਾ। ਹਾਲਾਂਕਿ ਮੇਨ ਸਟ੍ਰੀਮ ਮੀਡੀਆ ਨੇ ਇਹ ਖਬਰ ਹਾਲ ਦੀ ਘੜੀ ਕਹਿ ਲਓ ਕਿ ਲੋਪ ਰੱਖੀ ਆ, ਪਰ ਕਿਤੇ ਇਹ ਖਬਰ ਜਿਹੜੀ ਆ ਬਹੁਤ ਜ਼ਿਆਦਾ ਚਰਚਾ ਬਟੋਰ ਰਹੀ ਹੈ। ਜੀ ਮਿੰਟੂ ਜੀ, ਜ਼ਿਆਦਾਤਰ ਇੱਦਾਂ ਵੀ ਜਿਹੜਾ ਹੁੰਦਾ ਆ, ਹੁਣ ਇਹ ਤਾਂ ਹੁਣ ਚਲੋ ਮਨਸ਼ਾ ਤਾਂ ਬਾਅਦ 'ਚ ਪਤਾ ਲੱਗੂ ਵੀ ਕਈ ਵਾਰੀ ਜਿਹੜੀਆਂ ਪ੍ਰੋਬਲਮ ਹੁੰਦੀਆਂ ਆ ਉਹਨਾਂ ਨੂੰ ਦਿਖਾਉਣ ਦੇ ਲਈ ਵੀ ਜਿਹੜੀ ਐਥੀਕਲ ਹੈਕਿੰਗ ਕੀਤੀ ਜਾਂਦੀ ਆ, ਇਹ ਬਾਅਦ ਦੇ ਵਿੱਚ ਕਿਤੇ ਇਹ ਮਾਮਲਾ ਬਣਾ ਕੇ ਤਾਂ ਨਹੀਂ ਪੇਸ਼ ਹੋਊਗਾ? ਨਹੀਂ ਦੇਖੋ, ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੈ, ਕਿਉਂਕਿ ਉਹ ਪ੍ਰਤੀ ਕਾਰਡ ਕਿਸੇ ਵਿਅਕਤੀ ਤੋਂ ਅਰਮਾਨ ਮਲਿਕ ਉਹਦਾ ਨਾਮ ਵੀ ਸਾਹਮਣੇ ਆ ਗਿਆ, ਤੇ ਉਹ ਕਰਵਾ ਰਿਹਾ ਸੀ। ਉਹ ਮੱਧ ਪ੍ਰਦੇਸ਼ ਦੇ ਵਿੱਚ ਬੈਠਾ, ਮਤਲਬ ਕਿ ਜੇ ਤਾਂ ਖੁਦ ਕਰਦਾ ਤੇ ਕਰਕੇ ਕਹਿੰਦਾ ਕਿ ਆਹ ਦੇਖੋ ਭਾਈ ਤੁਹਾਡੇ ਪ੍ਰੋਗਰਾਮ ਦੇ ਵਿੱਚ ਆ ਖਾਮੀ ਹੈ, ਜੀ ਤੁਹਾਡੇ ਸੌਫਟਵੇਅਰ ਦੇ ਵਿੱਚ ਆ ਖਾਮੀ ਹੈ, ਜਿੱਦਾਂ ਆਪਾਂ ਇੱਕ ਚੈਲੰਜ ਦੇਖਦੇ ਹਾਂ ਗੂਗਲ ਹੈ ਜਾਂ ਫੇਸਬੁੱਕ ਹੈ, ਉਹ ਬੱਚੇ ਉਹਨਾਂ 'ਚ ਲੱਭਦੇ ਨੇ, ਕਿਆ ਦੇਖੋ, ਤਾਂ ਉਹਨਾਂ ਨੂੰ ਇਨਾਮਾਤ ਦਿੰਦੇ ਨੇ ਕਿ ਲਓ ਭਾਈ ਜਿਹੜੀ ਕਮਜ਼ੋਰੀ ਆ ਉਹਨੂੰ ਉਜਾਗਰ ਕੀਤਾ। ਉਹਨੂੰ ਕੋਈ ਬੰਦਾ ਅੱਗੇ ਇੱਕ ਟਾਸਕ ਦੇ ਰਿਹਾ ਸੀ ਜਾਂ ਕੰਮ ਦੇ ਰਿਹਾ ਸੀ, ਔਰ ਉਹਦੇ ਬਦਲੇ ਉਹਦੇ ਖਾਤੇ 'ਚ ਟ੍ਰਾਂਜੈਕਸ਼ਨਾਂ ਹੋ ਰਹੀਆਂ ਸੀ। ਇਟ ਮੀਨ ਕਿ ਕੋਈ ਬੰਦਾ ਹੋਰ ਕੰਮ ਕਰਵਾ ਰਿਹਾ ਸੀਗਾ। ਹੁਣ ਉਹਦੇ ਪਿੱਛੇ ਕੌਣ ਆ, ਇਹ ਜਾਣਨ ਦੀ ਜ਼ਰੂਰਤ ਆ, ਕਿਉਂਕਿ ਵੋਟ ਬਣਾਉਣ ਦਾ ਫਾਇਦਾ ਕਿਹਨੂੰ ਹੈ? ਇਹ ਦੇਖੋ ਨਾ, ਕਿ ਵੋਟਾਂ ਬਣਾਉਣ ਦਾ ਫਾਇਦਾ ਕਿਹਨੂੰ? ਵੋਟਾਂ ਬਣਾਉਣ ਦਾ ਫਾਇਦਾ ਤਾਂ ਅਖੀਰ ਦੇ ਵਿੱਚ ਪੋਲੀਟੀਸ਼ੀਅਨਸ ਨੂੰ ਹੈ ਨਾ।
ਤੇ ਵੋਟਾਂ ਇਹ ਆਪਾਂ ਦੇਖਿਆ ਅੱਗੇ ਵੀ ਮੱਧ ਪ੍ਰਦੇਸ਼ ਦੇ ਇਲੈਕਸ਼ਨ ਤੋਂ ਪਹਿਲਾਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਇੱਕ ਬੀਬੀ ਦੀ ਫੋਟੋ ਜਿਹੜੀ ਆ ਉਹ 17 ਵੋਟ ਆਈਡੀ ਦੇ ਅੱਗੇ ਲੱਗੀ ਹੋਈ ਸੀ। ਵੋਟਰ ਸੂਚੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਬੜ ਨਿਕਲ ਕੇ ਆਈ ਸੀ। ਔਰ ਮੇਰੇ ਖਿਆਲ ਦੇ ਨਾਲ ਹੁਣ ਪਿੱਛੇ ਜੇ ਇਹ ਵੀ ਚਰਚਾ ਚੱਲੀ ਸੀ ਕਿ ਇੰਡੀਆ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੁਕ ਨਹੀਂ ਰਹੀਆਂ। ਸੋ ਲਿਹਾਜ਼ਾ ਇੱਕ ਅਮੈਂਡਮੈਂਟ ਕਰਕੇ ਕਾਨੂੰਨ ਦੇ ਵਿੱਚ ਆਧਾਰ ਨੂੰ ਵੋਟਰ ਕਾਰਡ ਦੇ ਨਾਲ ਲਿੰਕ ਕਰ ਦਿਓ ਤਾਂ ਕਿ ਗੜਬੜੀ ਰੁਕ ਸਕੇ, ਅਦਰਵਾਈਜ਼ ਇਹ ਰੁਕਣੀ ਬਹੁਤ ਔਖੀ ਹੈ। ਜੀ ਜੀ ਬਿਲਕੁਲ, ਇਹ ਕਾਫੀ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਆ। ਅਤੇ ਇਹ ਮਿੰਟੂ ਜੀ ਚਲੋ ਇਹਦੇ 'ਤੇ ਮੈਂ ਥੋੜ੍ਹਾ ਜਿਹਾ ਹੋਰ ਇਹ ਪੁੱਛਣਾ ਚਾਹੁੰਦਾ ਵੀ ਇਹ ਵੀ ਉਹਨਾਂ ਨੇ ਦੱਸਿਆ ਵੀ ਕਿੱਥੇ ਕਿੱਥੇ ਦੀਆਂ ਵੋਟਾਂ ਜਿਹੜੀਆਂ ਬਣੀਆਂ ਨੇ? ਨਹੀਂ, ਹਾਲੇ ਕੋਈ ਜ਼ਿਆਦਾ ਖੁੱਲ੍ਹ ਕੇ ਨਹੀਂ ਦੱਸ ਰਹੀਆਂ ਏਜੰਸੀਆਂ ਕਿੱਥੇ ਦੀ ਹੈ, ਪਰ ਉਹ ਇੱਕ ਵਿਅਕਤੀ ਦਾ ਨਾਮ ਜ਼ਰੂਰ ਆਇਆ, ਮਤਲਬ ਕਿ ਅਰਮਾਨ ਮਲਿਕ ਦਾ ਨਾਂ ਆਇਆ। 10,000 ਮੁੱਢਲੇ ਤੌਰ 'ਤੇ ਕਿਹਾ ਜਾ ਰਿਹਾ ਕਿ 10,000 ਵੋਟਰ ਆਈਡੀ ਕਾਰਡ ਜਿਹੜੇ ਸੀ ਉਹ ਬਣ ਚੁੱਕੇ ਸੀਗੇ। ਹੁਣ ਕਿੰਨੇ ਬਣੇ ਆ ਇਹ ਤਾਂ ਪਤਾ ਨਹੀਂ ਹੈ, ਪਰ ਹਰਦਾ ਦਾ ਰਹਿਣ ਵਾਲਾ ਹੈ ਉਹ ਵਿਅਕਤੀ, ਜਿਨ੍ਹਾਂ ਤੋਂ ਪੜ੍ਹਿਆ ਰਿਪੋਰਟਾਂ ਦੇ ਵਿੱਚ ਕਿ ਹਰਦਾ ਜ਼ਿਲ੍ਹੇ ਦਾ ਉਹ ਵਿਅਕਤੀ ਰਹਿਣ ਵਾਲਾ ਹੈ, ਜਿਹੜਾ ਇਹਦੇ ਨਾਲ ਲਗਾਤਾਰ ਇਨ ਟੱਚ ਸੀਗਾ, ਜਿਹੜਾ ਪ੍ਰਤੀ ਕਾਰਡ ਦੇ ਹਿਸਾਬ ਦੇ ਨਾਲ ਇਹਨੂੰ ਪੈਸੇ ਦੇ ਰਿਹਾ ਸੀਗਾ। ਅਤੇ ਇਹ ਮਤਲਬ ਕਿ ਜਿੱਦਾਂ PDF ਬਣਦੀ ਹੈ, PDF ਬਣਾ ਕੇ ਅੱਗੇ ਦਿੰਦਾ ਸੀ, ਤਾਂ PDF ਤੋਂ ਆਪਾਂ ਡਾਊਨਲੋਡ ਕਰ ਲੈਂਦੇ ਹਾਂ ਨਾ, ਤਾਂ ਉਹਦੇ 'ਚੋਂ ਹਾਰਡ ਕਾਪੀ ਨਿਕਲ ਆਉਂਦੀ ਹੈ। ਤਾਂ ਇਸ ਤਰ੍ਹਾਂ ਇਹ ਸਾਰਾ ਕੁਛ ਹੋਇਆ। 60 ਲੱਖ ਦੀ ਟ੍ਰਾਂਜੈਕਸ਼ਨ ਆ। ਹੁਣ ਜਿਹੜੇ ਉੱਥੋਂ ਦੇ ਪੁਲਿਸ ਅਫੀਸਰ ਆ ਹਾਲ ਦੀ ਘੜੀ ਤੋਂ ਕੁਛ ਬੋਲ ਨਹੀਂ ਰਹੇ, ਪਰ ਉਹ ਇੰਨਾ ਜ਼ਰੂਰ ਕਹਿ ਰਹੇ ਆ ਕਿ ਦੇਖੋ ਜੀ ਕਈ ਹਜ਼ਾਰ ਵੋਟਰ ID ਕਾਰਡ ਬਣੇ ਆ ਅਤੇ ਕੋਈ ਅਰਮਾਨ ਨਾਂ ਦਾ ਨੌਜਵਾਨ ਜਿਹੜਾ ਸੀ ਉਹ ਇਹਦੇ ਨਾਲ ਮਿਲਿਆ ਸੀ, ਅਸੀਂ ਜਾਂਚ ਪੜਤਾਲ ਕਰਦੇ ਹਾਂ। ਇਸ ਤੋਂ ਅੱਗੇ ਕੋਈ ਕੁਛ ਨਹੀਂ ਬੋਲ ਰਿਹਾ, ਕੋਈ ਦੱਸ ਨਹੀਂ ਰਿਹਾ ਕਿ ਖਾਮੀ ਕਿੱਥੇ ਸੀ, ਉਹਨੇ ਕਿਸ ਕਮਜ਼ੋਰੀ ਦਾ ਫਾਇਦਾ ਚੁੱਕਿਆ। ਇਹ ਚੀਜ਼ਾਂ ਜਿਹੜੀਆਂ ਜਿਵੇਂ ਸਾਈਬਰ ਐਕਸਪਰਟ ਦੱਸਦੇ ਹੁੰਦੇ ਆ, ਤਾਂ ਉਹ ਨਹੀਂ ਦੱਸਿਆ ਜਾ ਰਿਹਾ ਕਿ ਕਿਹੜੀ ਸਾਈਬਰ ਕਮੀ ਸੀਗੀ ਜਿਹਦੀ ਉਹਨੇ ਭਰਪੂਰ ਲਾਹੇਵੰਦੀ ਛਿੜੀ ਹੈ, ਉਹ ਚੁੱਕੀ ਹੈ। ਜੀ ਜੇ ਮਿੰਟੂ ਜੀ ਇੱਦਾਂ ਲੱਗ ਰਿਹਾ ਜੀ ਇੱਕ ਨੇ ਕੀਤਾ ਤੇ ਹੋਰ ਵੀ ਕਈ ਥਾਵਾਂ ਤੋਂ ਬਾਅਦ ਦੇ ਵਿੱਚ। ਮੈਂ ਉਹੀ ਕਹਿ ਰਿਹਾ, ਮੈਂ ਉਹ ਮੇਰਾ ਉਹੀ ਸਵਾਲ ਆ ਕਿ ਤੁਸੀਂ ਇੱਕ ਹੈਂਕਰ ਤੋਂ ਦੇਖੋ ਕਿ 10,000 ਵੋਟਰ ID ਕਾਰਡ ਬਣੇ ਆ, ਤੇ ਕਿੰਨੇ ਹੈਂਕਰ ਹੋਣਗੇ ਜਿਨ੍ਹਾਂ ਨੇ ਇਸ ਕਮਜ਼ੋਰੀ ਨੂੰ ਪਹਿਲਾਂ ਹੀ ਫੜ ਲਿਆ ਹੋਊਗਾ ਤੇ ਉਹ ਬਹੁਤ ਆਸਾਨੀ ਦੇ ਨਾਲ ਇਹਦੇ ਵਿੱਚ ਚਲੇ ਜਾਂਦੇ ਹੋਣਗੇ। ਜੀ ਲੋਕੀ ਐਵੇਂ ਨਹੀਂ ਮਾਰਦੇ ਹੱਥ ਵੀ ਇਹ ਕਿੱਦਾਂ ਜਿੱਤ ਗਏ, ਦੂਜੇ ਕਿੱਦਾਂ ਜਿੱਤ ਗਏ, ਹਾਰ ਕਿੱਦਾਂ ਗਏ, ਇਹ ਕੁਛ ਹੋ ਗਿਆ। ਸੋ ਕਈ ਕੁਛ ਲੁਕਵਾਂ ਭੇਦ ਜਿਹੜਾ ਆ ਉਹ ਬਣੇ ਹੁੰਦੇ, ਹੌਲੀ ਹੌਲੀ ਜਿਹੜੀਆਂ ਚੀਜ਼ਾਂ ਉਜਾਗਰ ਹੋ ਰਹੀਆਂ। ਅਗਲੀ ਗੱਲ ਕਰ ਲਈਏ ਮਿੰਟੂ ਜੀ, STF ਦੀ ਰਿਪੋਰਟ 'ਤੇ ਹੋਵੇਗੀ ਜਲਦ ਸੁਣਵਾਈ? ਹਾਂਜੀ, ਆਪਾਂ ਬੀਤੇ ਦਿਨ ਹੀ ਗੱਲ ਕਰ ਰਹੇ ਸਾਂ ਕਿ ਜਿਹੜੀ ਉਹ STF ਦੀ ਰਿਪੋਰਟ ਆ ਉਹਦੇ 'ਤੇ ਤਰੀਕ ਬੜੀ ਲੰਮੀ ਪੈ ਗਈ ਆ, ਅਤੇ ਇਲੈਕਸ਼ਨ ਤੋਂ ਪਹਿਲਾਂ ਉਹ ਤਰੀਕ ਆ, ਅਤੇ ਪਤਾ ਨਹੀਂ ਇਲੈਕਸ਼ਨ ਤੋਂ ਪਹਿਲਾਂ ਕੋਈ ਧਮਾਕਾ ਹੋਏਗਾ ਜਾਂ ਨਹੀਂ ਹੋਏਗਾ। ਸੋ ਲੱਗਦਾ ਇਹ ਆ ਕਿ ਧਮਾਕਾ ਹੋਏਗਾ। ਕਿਉਂਕਿ ਨਵਕਿਰਨ ਸਿੰਘ ਹੋਰੀ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਬੜੀ ਇੱਕ ਅਹਿਮ ਭੂਮਿਕਾ ਅਦਾ ਕਰ ਰਹੇ ਨੇ। ਵੈਸੇ ਉਹਨਾਂ ਦੀ ਕਈ ਮਾਮਲਿਆਂ 'ਚ ਭੂਮਿਕਾ ਰਹਿੰਦੀ ਆ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਜੇ ਗੱਲ ਕਰੀਏ, ਤਾਂ ਉਹਨਾਂ ਨੇ ਦੁਬਾਰਾ ਪਹੁੰਚ ਕੀਤੀ ਹਾਈ ਕੋਰਟ ਕੋਲ, ਕਿਉਂਕਿ ਆਪਾਂ ਗੱਲ ਕਰ ਰਹੇ ਸੀਗੇ ਬੀਤੇ ਦਿਨ ਕਿ ਨਵੰਬਰ ਦੀ ਤਰੀਕ ਪਈ ਹੈ, ਮੇਰੇ ਖਿਆਲ ਦੇ ਨਾਲ 23 ਜਾਂ 27 ਕੁਛ ਐਸੀ ਤਰੀਕ ਪਈ ਸੀ ਨਵੰਬਰ ਦੀ, ਤਾਂ ਉਹ ਤਾਂ ਬਹੁਤ ਦੂਰ ਚਲੇ ਗਏ। ਤਾਂ ਹੁਣ ਹੋਇਆ ਕੀ ਹੈ ਕਿ ਇਹਨਾਂ ਨੇ ਦੁਬਾਰਾ ਪਹੁੰਚ ਕੀਤੀ ਹਾਈ ਕੋਰਟ ਦੇ ਕੋਲ ਜਾ ਕੇ, ਇਹਨਾਂ ਨੇ ਫਰਿਆਦ ਕੀਤੀ ਕਿ ਦੇਖੋ ਇੱਥੇ ਬਹੁਤ ਲੰਮੀ ਡੇਟ ਪੈ ਗਈ ਆ। ਸੋ ਹਾਈ ਕੋਰਟ ਨੇ ਦੁਬਾਰਾ ਉਸ ਚੀਜ਼ ਨੂੰ ਕੰਸੀਡ ਕੀਤਾ ਵਾ ਕਿ ਉਹਨਾਂ ਨੇ ਆਖਿਆ ਕਿ ਹਾਂ ਅਸੀਂ ਸੁਣਵਾਈ ਵਾਸਤੇ ਤਿਆਰ ਹੈ। 27 ਅਗਸਤ ਨੂੰ ਸੁਣਵਾਈ ਹੋਣ ਜਾ ਰਹੀ ਹੈ ਬਹਰਹਾਲ, ਮਤਲਬ ਕਿ ਲਾ ਲਓ ਕਿ ਲਗਭਗ 2 ਹਫ਼ਤਿਆਂ ਬਾਅਦ ਸੁਣਵਾਈ ਹੋਏਗੀ। ਅਤੇ ਹੁਣ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਉਹ ਸੀਲਬੰਦ ਰਿਪੋਰਟ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਪਈ ਆ ਉਹਨੂੰ ਅਸੀਂ ਪੜ੍ਹਾਂਗੇ, ਫਿਰ ਉਸ ਤੋਂ ਬਾਅਦ ਕੋਈ ਫੈਸਲਾ ਦੇ ਦੇਵਾਂਗੇ। ਤਾਂ ਇਹਦਾ ਮਤਲਬ ਕੀ ਹੈ ਕਿ ਰਿਪੋਰਟ ਪੜ੍ਹਨ ਤੋਂ ਬਾਅਦ ਫੈਸਲਾ ਆਏਗਾ। ਇਹ ਤਾਂ ਮੰਨ ਕੇ ਚੱਲੋ। ਹੁਣ ਫੈਸਲਾ ਕੀ ਆਉਂਦਾ ਉਹਦਾ ਪਤਾ ਨਹੀਂ ਹੈ, ਅਤੇ ਇਹ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਇਹ ਮਾਮਲਾ ਚੱਲਿਆ ਸੀਗਾ। ਅਸਲ ਦੇ ਵਿੱਚ STF ਦੀ ਰਿਪੋਰਟ ਤਾਂ ਲੀਕ ਹੀ ਆਪਾਂ ਨੂੰ ਪਤਾ, ਖਾਸ ਤੌਰ 'ਤੇ ਨਵਜੋਤ ਸਿੱਧੂ ਨੇ ਲੀਕ ਕੀਤੀ ਹੈ। ਇੱਕ ਜਿਹੜਾ ਉਹ ਕੋਈ ਚਹਿਲ ਸੀ ਮੇਰੇ ਖਿਆਲ ਦੇ ਨਾਲ ਉਸ ਟਾਈਮ, ਜਿਹਨੇ ਸਟੇਟਮੈਂਟ ਦਰਜ ਕਰਵਾਈ ਸੀ, ਅਤੇ ਵਿਕਰਮ ਮਜੀਠੀਆ ਦਾ ਜਿੱਥੇ ਜ਼ਿਕਰ ਆਉਂਦਾ ਜਿਹਦੇ ਵਿੱਚ, ਤਾਂ ਉਹ ਲੀਕ ਨੇ। ਉਹ 8-10 ਪੰਨੇ ਜਿਹੜੇ ਅੱਜ ਵੀ ਤੁਹਾਨੂੰ ਇੰਟਰਨੈਟ 'ਤੇ ਉਹ ਆਰਾਮ ਨਾਲ ਮਿਲ ਜਾਣੇ ਆ, ਜੇ ਤੁਸੀਂ ਐਕਸੈਸ ਲੈਣਾ ਚਾਹੋਗੇ, ਪੜ੍ਹਨਾ ਚਾਹੋਗੇ, ਸਟੇਟਮੈਂਟ ਆਰਾਮ ਨਾਲ ਮਿਲ ਜਾਣੀ ਹੈ। ਤਾਂ ਉਹ ਜਿਹੜੀ ਲੀਕ ਹੋਈ ਹੈ ਉਹ ਸਾਰਾ ਕੁਛ ਸਿੱਧੂ ਤਾਂ ਹੀ ਤਾਂ ਰੌਲਾ ਪਾਉਂਦਾ, ਤਾਂ ਉਹਦੇ ਵਿੱਚ ਬਹੁਤ ਕੁਛ ਹੋਰ ਹੋ ਸਕਦਾ ਕਿਉਂਕਿ STF ਨੇ ਇੱਕ ਪੱਖ ਰੱਖਿਆ ਸੀ। ਪਰ ਸ਼ੁਰੂਆਤ ਕਿੱਥੋਂ ਹੋਈ? ਦਿਲਚਸਪ ਕਹਾਣੀ ਹੈ। 2013 ਦੇ ਵਿੱਚ ਜਦੋਂ ਤੁਹਾਨੂੰ ਪਤਾ ਹੀ ਹੈ
ਡਰੱਗ ਰੈਕਟ ਦਾ ਬੜਾ ਰੌਲਾ ਪਿਆ। ਇੱਕ ਮਾਮਲਾ ਜਿਹੜਾ ਸੀ ਸ਼ਾਇਦ ਤਰਲੋਚਨ ਸਿੰਘ ਵਿਅਕਤੀ ਦਾ ਨਾਂ ਸੀ, ਜਿੰਨਾ ਕੋ ਮੈਨੂੰ ਉਸ ਕੇਸ ਦਾ ਅੱਜ ਜੀ। ਚੇਤਾ ਆ ਕਿ ਉਹ ਕਹਿ ਲਓ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਸੀ ਤੇ ਉਹਨਾਂ ਨੇ ਹਾਈ ਕੋਰਟ ਦੇ ਸਾਹਮਣੇ ਇੱਕ ਪਟੀਸ਼ਨ ਦਾਇਰ ਕਰਕੇ ਰੋਪੜ ਜੇਲ੍ਹ 'ਚ ਜੋ ਮਿਲੀ ਭੁਗਤ ਨਾਲ ਨਸ਼ਾ ਪੱਤਾ ਉੱਥੇ ਵਿਕਦਾ ਸੀ ਉਹਦਾ ਮਾਮਲਾ ਚੁੱਕਿਆ ਸੀਗਾ। ਚਲੋ ਹਾਈ ਕੋਰਟ ਨੇ ਇਸ ਨੂੰ ਜਨਹਿਤ ਦਾ ਇੱਕ ਮੁੱਦਾ ਬਣਾ ਕੇ ਨੋਟਿਸ ਲੈ ਲਿਆ। ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ DGP ਉਸ ਸਮੇਂ ਦੇ ਜਿਹੜੇ ਸਾਬਕਾ ਸੀਗੇ ਸ਼ਸ਼ੀਕਾਂਤ, ਉਹ ਬੜੇ ਐਕਟਿਵ ਸੀਗੇ। ਉਹਨਾਂ ਨੇ ਇੱਕ ਪਟੀਸ਼ਨ ਪਾ ਦਿੱਤੀ ਕਿ ਦੇਖੋ ਜੀ 6000 ਕਰੋੜ ਰੁਪਏ ਤੋਂ ਜ਼ਿਆਦਾ ਜਿਹੜੀ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁੰਦੀ ਹੈ, ਕੁਛ ਪੋਲੀਟੀਸ਼ੀਅਨ ਇਹਦੇ ਵਿੱਚ ਸ਼ਾਮਲ ਆ, ਮਤਲਬ ਕਿ ਇੱਕ ਉਹ ਪਟੀਸ਼ਨ ਪੈ ਗਈ। ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੇ ਖਿਆਲ ਦੇ ਨਾਲ 3 ਪਟੀਸ਼ਨਾਂ ਹੋ ਗਈਆਂ ਸੀ। ਇਹਨਾਂ ਨੂੰ ਸਾਰਿਆਂ ਨੂੰ ਜ਼ੋਰ ਦਿੱਤਾ ਗਿਆ ਸੀਗਾ। ਤਾਂ ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਤਲਬ ਕਿ ਇੱਕ ਰਿਪੋਰਟ ਦੇ ਰੂਪ ਦੇ ਵਿੱਚ ਇਹ ਸਾਰੀ ਕਾਰਵਾਈ ਕਿ ਸਟੇਟਸ ਕੀ ਹੈ ਇਸ ਡਰੱਗ ਦੇ ਮਾਮਲੇ ਦਾ, ਜੋ ਜਾਂਚ ਪੜਤਾਲ ਚੱਲ ਰਹੀ ਹੈ, ਉਹ ਇਹਨਾਂ ਨੇ ਇੱਕ ਰਿਪੋਰਟ ਉੱਥੇ ਹਾਈ ਕੋਰਟ 'ਚ ਰੱਖੀ ਸੀ, ਜਿਹਨੂੰ ਸੀਲਬੰਦ ਕਰ ਦਿੱਤਾ ਗਿਆ ਸੀਗਾ। ਤੇ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਜੀਠੀਆ ਬਾਰੇ STF ਨੇ ਇੱਕ ਟਿੱਪਣੀ ਕੀਤੀ ਸੀਗੀ, ਜੋ ਉਹ ਸਟੇਟਮੈਂਟ ਮੈਂ ਜਿਵੇਂ ਤੁਹਾਨੂੰ ਕੋਟ ਕਰਕੇ ਦੱਸਿਆ ਕਿ ਉਹ ਲੀਕ ਹੋਈ ਵੀ ਹੈ, ਉਹਦੇ 'ਚ ਕੋਈ ਉਹ ਦੋ ਰਾਏ ਨਹੀਂ ਹੈ। ਉਹ ਸਿੱਧੂ ਜੋੜੇ ਨੇ ਲੀਕ ਕੀਤੀ ਸੀ 2018 'ਚ, ਉਹ ਅੱਜ ਵੀ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ। ਤਾਂ ਉਦੋਂ ਬਾਅਦ ਫਿਰ ਉਹ ਕਹਿ ਲਓ ਕਿ ਲਿਫਾਫਾ ਜਿਹੜਾ ਬੰਦ ਦਾ ਬੰਦ ਹੀ ਸੀਗਾ, ਉਹਨੂੰ ਖੁਲਵਾਉਣ ਵਾਸਤੇ ਯਤਨ ਕਰਨਾ ਸੀ ਪੰਜਾਬ ਸਰਕਾਰ ਨੇ, ਇਹਨਾਂ ਨੇ ਕੀਤਾ ਨਹੀਂ ਹੈ। ਹਾਈ ਕੋਰਟ ਨੇ ਉਦੋਂ ਇੱਕ ਬੈਂਚ ਦੀ ਸਥਾਪਨਾ ਕਰ ਦਿੱਤੀ ਸੀ। ਹਾਈ ਕੋਰਟ ਖੁਦ ਵੀ ਹੈਰਾਨ ਆ ਕਿ ਭਾਈ ਇੰਨਾ ਚਿਰ ਹੋ ਗਿਆ ਇਸ ਰਿਪੋਰਟ ਤੇ ਝੰਜਟ ਜਿਉਂਦਾ ਤਿਉਂ ਹੀ ਆ, ਇਹਨੂੰ ਕਿਸੇ ਸਿਰੇ ਲੱਗਣਾ ਚਾਹੀਦਾ ਸੀਗਾ। ਸੋ ਹੁਣ ਉਮੀਦ ਵੱਜੀ ਆ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਜਿਹੜਾ ਸਿਰੇ ਲੱਗ ਜੂ, ਸਿੱਧੂ ਦੇ ਵੀ ਮਨ ਦੀ ਪੁੱਗ ਜਾਊ। ਪਰ ਇਹਦੇ 'ਚ ਹੁਣ ਕੀ ਨਿਕਲਦਾ ਹੈ, ਕੀ ਇਹਦੇ 'ਚ ਧਮਾਕਾ ਹੁੰਦਾ, ਕੀ ਇਹਦੇ 'ਚੋਂ ਨਫਾ ਖੱਟਦਾ ਕੋਈ, ਕੀ ਇਹਦੇ 'ਚ ਨੁਕਸਾਨ ਖੱਟਦਾ ਕੋਈ, ਬੜੇ ਸਵਾਲ ਅਹਿਮ ਰਹਿਣਗੇ। ਪਰ ਫੈਸਲਾ ਮੇਰੇ ਖਿਆਲ ਦੇ ਨਾਲ ਜਲਦੀ ਆ ਜਾਏਗਾ। ਜੀ ਜੀ। ਪੰਜਾਬ ਦੇ ਇੱਕ ਵਜ਼ੀਰ ਨੂੰ ਲੋਕਪਾਲ ਦਾ ਨੋਟਿਸ। ਹਾਂਜੀ, ਇਹ ਵਜ਼ੀਰ ਜਿਹੜੇ ਆ ਉਹ ਹੈਗੇ ਸੁੰਦਰ ਸ਼ਾਮ ਅਰੋੜਾ। ਇਹਦਾ ਮਾਮਲਾ ਕੀ ਹੈ ਕਿ ਦੇਖੋ ਮੋਹਾਲੀ ਦੇ ਵਿੱਚ ਬੜੀ ਬੇਸ਼ਕੀਮਤੀ ਜ਼ਮੀਨ ਹੈ। ਤੁਹਾਨੂੰ ਪਤਾ ਮੋਹਾਲੀ ਬਹੁਤ ਡਿਵੈਲਪ ਹੋਇਆ। ਹੁਣ ਜੇ ਆਪਾਂ 10-20 ਸਾਲ ਤੋਂ ਦੇਖੀਏ ਤਾਂ ਮੋਹਾਲੀ ਬਹੁਤ ਜ਼ਿਆਦਾ ਡਿਵੈਲਪ ਹੋਇਆ। ਤਾਂ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਕੁਝ ਜ਼ਮੀਨ ਜਿਹੜੀ ਸੀਗੀ ਨਾ, ਉਹਨੂੰ ਕਹਿੰਦੇ ਆ GTC ਇਲੈਕਟ੍ਰੋਨਿਕਸ ਦੀ ਜਿਹੜੀ ਜ਼ਮੀਨ ਹੈ, ਇਹ ਇੱਕ ਕੰਪਨੀ ਨੂੰ ਜ਼ਮੀਨ ਦਿੱਤੀ ਗਈ ਸੀਗੀ। ਸੰਖੇਪ 'ਚ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਇਸ ਦਾ ਪਿਛੋਕੜ 32 ਕਿੱਲੇ ਜ਼ਮੀਨ ਸੀ। ਤੁਸੀਂ ਦੇਖ ਲਓ ਕਿ ਮੋਹਾਲੀ ਦੀ 32 ਕਿੱਲੇ ਜ਼ਮੀਨ ਸਿੱਧਾ ਹਿਸਾਬ ਆ ਕਿ 300 ਤੋਂ 400 ਕਰੋੜ ਦੀ ਹੋਏਗੀ, ਮੇਰਾ ਮੰਨਣਾ ਹੈ। ਅੰਦਾਜ਼ਾ ਮੋਟਾ ਜਿਹਾ ਲਾ ਲਓ, ਉਹਨੂੰ 300 ਕਰੋੜ ਲਾ ਲਓ ਜਾਂ 400 ਕਰੋੜ ਲਾ ਲਓ ਮਾਰਕੀਟ ਦੇ ਹਿਸਾਬ ਨਾਲ, ਪਰ ਮਿਨੀਮਮ ਇੰਨਾ ਹੋਏਗਾ 300-400 ਕਰੋੜ ਰੁਪਈਆ ਉਹਦਾ ਰੇਟ ਹੋਏਗਾ। ਹੋਇਆ ਕਿ ਚਲੋ ਉਹ ਕੰਪਨੀ ਜਿਹੜੀ ਫੇਲ ਹੋ ਗਈ। ਬਾਅਦ ਦੇ ਵਿੱਚ ਇਹ ਜਿਹੜੀ ਜ਼ਮੀਨ ਸੀਗੀ ਇਹ ਇਹਨਾਂ ਨੇ ਆਪਣੇ ਖਾਸ ਕਹਿੰਦੇ ਆ ਜਿਹੜੇ ਦੋਸ਼ ਆ ਤਥਾ ਕਥਿਤ ਕਿ ਆਪਣੇ ਖਾਸ ਕਾਰੋਬਾਰੀਆਂ ਨੂੰ ਤਕਰੀਬਨ 90 ਕੁ ਕਰੋੜ ਦੇ ਵਿੱਚ ਅਲਾਟ ਕਰ ਦਿੱਤਾ। ਸੋ ਇਹ ਮਸਲਾ ਫਿਰ ਗਿਆ ਲੋਕਪਾਲ ਕੋਲ ਲੈ ਕੇ ਗਏ ਸਨ ਵੀਰੇਂਦਰ ਸਿੰਘ ਜੀ। ਵੀਰੇਂਦਰ ਸਿੰਘ ਤੁਹਾਨੂੰ ਪਤਾ ਹੀ ਹੈ ਸਾਬਕਾ ਡਿਪਟੀ ਸਪੀਕਰ। ਤੇ ਹੁਣ ਪੰਜਾਬ ਸਰਕਾਰ ਨੂੰ ਕਹਿ ਲਓ ਕਿ ਨੋਟਿਸ ਜਾਰੀ ਹੋ ਗਿਆ। ਪੰਜਾਬ ਸਰਕਾਰ ਨੂੰ ਕੀ ਆ ਕਿ ਕੈਬਨਿਟ ਵਜ਼ੀਰ ਨੂੰ ਕਹਿ ਸਕਦੇ ਆਪਾਂ ਕਿ ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ, ਜਵਾਬ ਦੇਣਾ ਪਵੇਗਾ। ਤੇ ਇਹਦਾ ਮਤਲਬ ਹੈ ਕਿ ਇੱਕ ਹੋਰ ਪੰਜਾਬ ਸਰਕਾਰ ਲਈ ਪਰੇਸ਼ਾਨੀ ਦਾ ਮੁਹਾਜ਼ ਜਿਹੜਾ ਹੈ ਉਹ ਖੁੱਲ੍ਹ ਗਿਆ ਵਾ, ਕਿਉਂਕਿ ਇਹਦੇ ਵਿੱਚ ਜੇ ਲੋਕਪਾਲ ਦੀ ਕੱਲ੍ਹ ਨੂੰ ਇਨਵੈਸਟੀਗੇਸ਼ਨ ਹੁੰਦੀ ਹੈ, ਉਹ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਵੀ ਪੱਕ ਜਾਏਗਾ। ਕਿਉਂਕਿ ਬਲਵੀਰ ਸਿੱਧੂ ਵਾਲੀ ਜ਼ਮੀਨ ਦਾ ਮੁੱਦਾ ਆਲਰੇਡੀ ਬਹੁਤ ਜ਼ਿਆਦਾ ਪੱਕਿਆ ਹੋਇਆ ਕਿ ਜਿੱਦਾਂ ਉਹਨਾਂ ਨੇ ਬਲੂੰਗੀ ਪਿੰਡ ਦੇ ਵਿੱਚੋਂ 10 ਕਿੱਲੇ ਜ਼ਮੀਨ ਹਾਸਲ ਕੀਤੀ ਆ ਇੱਕ ਟਰਸਟ ਬਣਾ ਕੇ ਗਊਸ਼ਾਲਾ ਦੇ ਨਾਂ ਤੇ, ਮੰਤਵ ਉੱਥੇ ਵੀ ਕੁਝ ਚੰਗੇ ਨਹੀਂ ਜਾਪਦੇ। ਉੱਥੇ ਵੀ ਦੋਸ਼ ਲੱਗ ਰਹੇ ਆ ਕਿ ਅਸਲ ਦੇ ਵਿੱਚ ਨਾ ਗਊ ਦਾ ਆ ਪਰ ਕਰਨਾ ਕੁਛ ਹੋ ਰਿਹਾ। ਸੋ ਇਸ ਕਰਕੇ ਜ਼ਮੀਨ ਦਾ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਨਾ ਪੰਜਾਬ ਦੇ ਵਿੱਚ ਇੱਕ ਇਤਿਹਾਸ ਹੈ ਕਿ ਕਿਸ ਤਰ੍ਹਾਂ ਜ਼ਮੀਨਾਂ ਹੜੱਪ ਕੀਤੀਆਂ ਗਈਆਂ। ਤੁਹਾਨੂੰ ਯਾਦ ਹੋਣਾ ਜਲੰਧਰ ਦੇ ਕੋਲ ਲਾਡੋਵਾਲ ਫਾਰਮ ਤੇ ਗੰਨਾ ਖੋਜ ਕੇਂਦਰ ਸੀ, 1230 ਕਿੱਲੇ ਜ਼ਮੀਨ ਸੀ। ਅੱਜ ਲੱਭ ਲਓ ਕਿੱਥੇ ਆ। ਫਿਰ ਜੇ ਤੁਸੀਂ ਦੇਖੋਗੇ ਇਸੇ ਮੁਹਾਲੀ ਦੇ ਵਿੱਚ 70 ਕਿੱਲੇ ਜ਼ਮੀਨ ਇੱਕ ਨਿੱਜੀ ਕੰਪਨੀ ਨੂੰ 1 ਰੁਪਈਏ ਲੀਜ਼ ਤੇ ਦਿੱਤੀ ਗਈ। 200 ਕਰੋੜ ਤੋਂ ਵੱਧ ਵਾਲੀ ਇਹ ਜ਼ਮੀਨ ਸੀਗੀ, ਹਿਸਾਬ ਲਾ ਲਓ 200 ਕਰੋੜ ਤੋਂ ਵੱਧ। ਤਾਂ ਉਸ ਸਮੇਂ
1 ਰੁਪਈਏ ਲੀਜ਼ ਤੇ ਦਿੱਤੀ ਗਈ। ਆ ਬਠਿੰਡਾ ਖੇਤੀ ਖੋਜ ਕੇਂਦਰ ਦੀ 29 ਕਿੱਲੇ ਜ਼ਮੀਨ ਸੀ ਸਾਡੇ ਲਾਗੇ, ਉਹ ਇਹਨਾਂ ਨੇ ਕ੍ਰਿਕਟ ਸਟੇਡੀਅਮ ਵਾਸਤੇ ਦਿੱਤੀ। ਇੱਥੇ ਦੇਖੋਗਾ ਕਿ ਕਿਤੇ ਸਚਿਨ ਤੰਦੂਲਕਰ ਇੱਥੇ ਪਲਸੇਟੇ ਮਾਰਦਾ ਪਿਆ, ਕੋਈ ਹੈ ਨਹੀਂ ਇੱਥੇ ਕ੍ਰਿਕਟ ਦਾ ਨਾਮੋ ਨਿਸ਼ਾਨ ਹੀ ਹੈ ਨੀਗਾ। ਫਿਰ ਜੇ ਤੁਸੀਂ ਦੇਖੋਗੇ ਇੱਕ ਰਿਪੋਰਟ ਦਾਖਲ ਹੋਈ ਸੀਗੀ ਮੇਰੇ ਖਿਆਲ ਦੇ ਨਾਲ 2008 ਦੇ ਵਿੱਚ, ਕੋਰਟ ਦੇ ਵਿੱਚ ਹੀ ਗਿਆ ਸੀ ਇਹ ਮਾਮਲਾ, ਹਾਲਾਂਕਿ ਬਾਅਦ ਦੇ ਵਿੱਚ ਪੋਲੀਟੀਸ਼ੀਅਨ ਨੇ ਉਹ ਦਬਾ ਦਿੱਤਾ। ਤਾਂ ਇਹ ਉਹਦੇ 'ਚ ਜ਼ਿਕਰ ਹੋਇਆ ਕਿ ਚੰਡੀਗੜ੍ਹ ਦੇ ਆਸ-ਪਾਸ ਹੀ ਤਕਰੀਬਨ 810 ਕਿੱਲੇ ਜ਼ਮੀਨ ਵੱਡੇ ਰਸੂਖਦਾਰਾਂ ਨੇ ਨੱਪ ਰੱਖੀ ਆ। ਫਿਰ ਪੰਜਾਬ ਟੂਰਿਜ਼ਮ ਵਿਕਾਸ ਨਿਗਮ ਦੀ ਕਹਿੰਦੇ ਆ ਕਿ 4655 ਮਰਲੇ ਜ਼ਮੀਨ ਜਿਨ੍ਹਾਂ 'ਤੇ ਕੰਪਲੈਕਸ ਉਸਾਰੇ ਗਏ ਸੀ, ਕੌਡੀਆਂ ਦੇ ਪਾ ਦਿੱਤੇ ਗਏ। ਇਹ ਸਾਰੇ ਜਿਹੜੇ ਟੂਰਿਜ਼ਮ ਸਪੋਟ ਸੀਗੇ ਜਿੱਦਾਂ ਨੀਲੋ, ਸੰਗੋਲ, ਕਪੂਰਥਲਾ, ਮੋਗਾ, ਪਠਾਨਕੋਟ, ਮਾਧੋਪੁਰ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ, ਇਹ ਸਾਰੇ ਇੱਦਾਂ ਹੀ ਗਏ ਨੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਮੌਨਸੂਨ ਸੈਸ਼ਨ ਸਰਕਾਰ ਲਈ ਆਪਣੇ ਹੀ ਖਤਰਾ ਹੈ। ਹਾਂ ਜੀ, ਮਾਨਸੂਨ ਸੈਸ਼ਨ ਦੇ ਵਿੱਚ ਇਹਨਾਂ ਨੂੰ ਖਤਰਾ ਹੈ ਕਿ ਕਿਤੇ ਆਪਣੇ ਗੜੇ ਬਣ ਕੇ ਨਾ ਵਰ ਪੈਣ। ਵਰਨਾ ਹੀ ਆ ਲੱਗਦਾ। ਹਾਂ ਜੀ, ਹਾਂ ਜੀ। ਦੇਖੋ ਸਿੱਧੂ ਨੇ ਜਿਸ ਤਰੀਕੇ ਨਾਲ ਕੱਲ ਬੈਠਕ ਕੀਤੀ ਆ ਵਿਧਾਇਕਾਂ ਦੀ, ਤੇ ਉਹਦਾ ਸ਼ੋਅ ਇੰਨਾ ਕਾਮਯਾਬ ਨਹੀਂ ਰਿਹਾ ਕਿਉਂਕਿ ਅਮਰਿੰਦਰ ਸਿੰਘ ਧੜੇ ਦੇ ਕੁਛ ਮੰਤਰੀ ਜਾਂ ਵਿਧਾਇਕ ਜਿਹੜੇ ਪਹੁੰਚੇ ਨਹੀਂ, ਹਾਲਾਂਕਿ ਉਹ ਸ਼ਹਿਰੀ ਵਿਧਾਇਕ। ਹੁਣ ਦੇਖੋ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਕਈ ਵਾਰ ਉਹ ਅੰਦਾਜ਼ੇ ਸਹੀ ਹੋ ਜਾਂਦੇ ਆ, ਤੇ ਇਹ ਮੁਹਿੰਮ ਤਾਂ ਕੁਛ ਹੋਰ ਵਿੱਢੀ ਬੈਠੇ ਆ, ਨਾ ਕੁਛ ਹੋਰ ਦਿੱਤੀ ਬੈਠੇ ਆ। ਸਿੱਧੂ ਦਾ ਇਹ ਆ ਕਿ ਸਾਰੇ ਵਿਧਾਇਕਾਂ ਨੂੰ ਆਪਣੇ ਹੱਕ 'ਚ ਭੁਗਤਾ ਕੇ ਕਮ ਸੇ ਕਮ ਬਹੁਤ ਗਿਣਤੀ ਕਰ ਲਈ ਜਾਵੇ ਤੇ ਇੱਕ ਤਰ੍ਹਾਂ ਨਾਲ ਪਲਟੀ ਮਾਰ ਦਿੱਤੀ ਜਾਵੇ। ਹੁਣ ਜਿਹੜੇ ਉਹਨਾਂ ਦੇ ਪਾਲੇ ਦੇ ਬੰਦੇ ਆ, ਉਹਨਾਂ ਦੇ ਖੇਮੇ ਦੇ ਬੰਦੇ ਜਾਂ ਧੜੇ ਦੇ ਬੰਦੇ ਆ, ਉਹ ਆ ਨਹੀਂ ਰਹੇ। ਕੱਲ੍ਹ ਵੀ 3 ਮੰਤਰੀ ਸ਼ਹਿਰੀ ਮੰਤਰੀ ਆ ਜਿਹੜੇ ਉਹ ਨਹੀਂ ਆਏ। ਸ਼ਹਿਰੀ ਮੰਤਰੀ ਤੋਂ ਭਾਵ ਜਿਹੜੇ ਕਿ ਸ਼ਹਿਰੀ ਇਲਾਕੇ ਤੋਂ ਆਉਂਦੇ ਆ, ਤੇ ਇਸ ਤੋਂ ਇਲਾਵਾ ਵਿਧਾਇਕ ਵੀ ਨਹੀਂ ਆਏ। ਤਾਂ ਹੁਣ ਦੂਜੇ ਪਾਸੇ ਇਹਨਾਂ ਨੇ ਅੱਜ ਜੇ ਦੇਖੀਏ ਤਾਂ 14 ਤਰੀਕ ਹੋ ਗਈ ਆ, ਪਰਸੋਂ ਇੱਕ ਕੈਬਨਿਟ ਦੀ ਬੈਠਕ ਰੱਖੀ ਆ ਅਮਰਿੰਦਰ ਸਿੰਘ ਹੋਰਾਂ ਨੇ। ਹੁਣ ਜਿੰਨਾ ਕੁ ਇਹਦਾ ਅੰਦਾਜ਼ਾ ਲੱਗਦਾ, ਕਿਉਂਕਿ ਖਬਰ ਹੁੰਦੀ ਆ, ਖਬਰ ਦੇ ਵਿੱਚੋਂ ਤਹਿ ਦੇ ਵਿੱਚੋਂ ਇੱਕ ਸੰਭਾਵਨਾ ਤਲਾਸ਼ਣੀ ਥੋੜ੍ਹਾ ਜਿਹਾ ਕੰਮ ਮੁਸ਼ਕਲ ਹੁੰਦਾ ਵਾ, ਪਰ ਅੰਦਾਜ਼ਾ ਕਿਤੇ ਨਾ ਕਿਤੇ ਜਾਂ ਕਿਆਫਾ ਕਿਤੇ ਨਾ ਕਿਤੇ ਲੱਗ ਜਾਂਦਾ ਆ। ਇਹ ਦਰਅਸਲ ਹੁਣ ਮੱਥਾ ਖਪਾਈ ਇਸੇ ਗੱਲ ਤੇ ਹੀ ਹੋ ਰਹੀ ਆ। ਕੈਬਨਿਟ ਬੈਠਕ ਦੇ ਵਿੱਚ ਕੋਈ ਵੱਡੇ ਫੈਸਲੇ ਸ਼ਾਇਦ ਨਹੀਂ ਹੋਣਗੇ, ਪਰੰਤੂ ਇੱਕ ਏਜੰਡਾ ਸੈੱਟ ਕੀਤਾ ਜਾਏਗਾ। ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਆਪਣਿਆਂ ਤੋਂ ਖਤਰਾ, ਨਿਰਮਲ ਸਿੱਧੂ ਕਹਿੰਦਾ ਤੇ ਹੁੰਦਾ ਕਿ ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਕਿ ਮਾਨਸੂਨ ਸੈਸ਼ਨ ਦੇ ਵਿੱਚ ਸਿੱਧੂ ਧੜਾ 2 ਮੁੱਦਿਆਂ ਤੇ ਬਹੁਤ ਵੱਡੀ ਮੁਸ਼ਕਲ ਖੜੀ ਕਰੇਗਾ। ਨੰਬਰ 1 ਕਿ ਬਿਜਲੀ ਸਮਝੌਤੇ ਰੱਦ ਕਰੋ, ਕਿਉਂਕਿ ਸਿੱਧੂ ਕਹਿ ਚੁੱਕਾ ਕਿ ਐਸੇ ਸੈਸ਼ਨ ਦੇ ਵਿੱਚ ਅਸੀਂ ਇਹ ਸਮਝੌਤੇ ਰੱਦ ਕਰ ਦੇਣੇ ਆ। ਰੱਦ ਕਰੇ ਕਿਸ ਤਰ੍ਹਾਂ ਜਾਣਗੇ, ਇਹਦੇ ਤੇ ਆਪਾਂ ਬਹੁਤ ਵਾਰੀ ਚਰਚਾ ਕੀਤੀ ਆ ਕਿ ਉਹ ਰੱਦ ਕਰਕੇ ਕਿਸ ਤਰ੍ਹਾਂ ਅੱਗੇ ਪੰਜਾਬ ਚੱਲੇਗਾ, ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ, ਉਹਦੇ ਤੇ ਚਰਚਾ ਪੱਖਵੀ ਜਿਹੜੀ ਆ ਉਹ ਚੱਲਦੀ ਪਈ ਹੈ। ਤੇ ਪਾਵਰਕਾਮ ਰਿਪੋਰਟ ਦੇ ਚੁੱਕਾ ਵਾ ਸਰਕਾਰ ਨੂੰ ਬਾਕਾਇਦਾ ਕਿ ਦੇਖੋ ਜੇ ਤੁਸੀਂ ਬੰਦ ਕਰਨੇ ਆ, ਇੱਕ ਬਿਜਲੀ ਸੰਕਟ ਆਏਗਾ ਔਰ ਦੂਸਰਾ ਹੈ ਕਿ ਤੁਹਾਨੂੰ ਇੱਕ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਪਏਗਾ। ਹੁਣ ਇੱਕ ਤੇ ਇਹ ਆ ਕਿ ਸਿੱਧੂ ਨੇ ਇਹ ਮੁੱਦਾ ਚੁੱਕਣਾ ਹੀ ਚੁੱਕਣਾ, ਜੇ ਨਹੀਂ ਚੁੱਕਦਾ ਤੇ ਸਿੱਧੂ ਫਿਰ ਲੋਕਾਂ ਦੇ ਵਿੱਚ ਫਿੱਕਾ ਪਊਗਾ। ਤੇ ਦੂਜਾ ਮੁੱਦਾ ਹੈਗਾ ਕਿ ਖੇਤੀ ਕਾਨੂੰਨ ਰੱਦ ਕਰਨ ਵਾਲਾ ਮਸਲਾ। ਇਹ ਸਿੱਧੂ ਵਾਰ-ਵਾਰ ਮੁੱਦਾ ਚੁੱਕ ਰਿਹਾ ਕਿ ਅਸੀਂ ਇਹ ਰੱਦ ਕਰ ਦੇਣਾ, ਰੱਦ ਕਰ ਦੇਣਾ। ਹੁਣ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੈਂਤੜਾ ਤੇ ਸਿਆਸੀ ਹੈਗਾ, ਪਰ ਇਹਦੇ ਵਿੱਚ ਪੇਚ ਇਹ ਫਸ ਜਾਂਦਾ ਆ ਕਿ ਜਿਵੇਂ ਆਪਾਂ ਅੱਗੇ ਦੇਖਿਆ, ਅੱਗੇ ਵੀ ਇਹਨਾਂ ਨੇ ਕੀਤਾ 254 ਵਰਤ ਕੇ ਇਹਨਾਂ ਨੇ ਚਲੋ ਅਮੈਂਡਮੈਂਟਸ ਤੇ ਕਰ ਦਿੱਤੀਆਂ, ਪਰ ਕਾਨੂੰਨ ਰੱਦ ਨਹੀਂ ਸੀ ਕਰ ਸਕੇ ਕਿਉਂਕਿ ਕੰਕਰੈਂਟ ਲਿਸਟ ਹੁੰਦੀ ਆ, ਉਹਦੇ ਵਿੱਚ ਜਿਹੜਾ ਕੇਂਦਰ ਕਾਨੂੰਨ ਬਣਾ ਦਿੰਦਾ ਉਹਦੇ 'ਚ ਅਮੈਂਡਮੈਂਟਸ ਤੇ ਹੋ ਸਕਦੀਆਂ ਮਾੜੀਆਂ ਮੋਟੀਆਂ, ਪਰੰਤੂ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੂਬਿਆਂ ਵੱਲੋਂ। ਇਹ ਜਿਹੜੇ ਸਿਆਣੇ ਬੰਦੇ ਨੇ, ਮਾਹਰ ਬੰਦੇ ਨੇ, ਉਹ ਗੱਲ ਦੱਸਦੇ ਆ। ਸੋ ਇਹ 2 ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਪਰੇਸ਼ਾਨੀ ਦਾ ਸਬੱਬ ਆ। ਕਿਉਂਕਿ ਉਹਦੇ ਵਿੱਚ ਗੁੰਝਲਾਂ ਕੁਛ ਹੋਰ ਨੇ, ਪਰ ਪਰਸੈਪਸ਼ਨ ਕੁਛ ਕੁ ਹੋ ਰਿਹਾ। ਜਿਹੜੀ ਪਰਸੈਪਸ਼ਨ ਹੁੰਦੀ ਹੈ ਤੁਹਾਨੂੰ ਪਤਾ, ਉਹ ਕੁਛ ਲੋਕਾਂ ਦੀ ਹੋ ਰਿਹਾ। ਉਹ ਸਿੱਧੂ ਨੇ ਘੜ ਦਿੱਤੀ ਆ ਕਿ ਹਾਂਜੀ ਇਹ ਰੱਦ ਹੋਣੇ ਚਾਹੀਦੇ, ਇਹਦੇ ਨਾਲ ਆਹ ਹੋ ਜੂ ਖੇਤੀ ਕਾਨੂੰਨ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਆਣੇ ਬੰਦੇ ਜਿਹੜੇ ਮਾਹਰ ਬੰਦੇ ਨੇ ਉਹ ਕਹਿੰਦੇ ਕਿ ਨਹੀਂ, ਇਹਨਾਂ ਦਾ ਕੋਈ ਫਾਇਦਾ ਨਹੀਂ, ਰੱਦ ਕਰ ਦੇਣ, ਜੋ ਮਰਜ਼ੀ ਕਰ ਲੈਣ, ਉਹ ਲਾਗੂ ਰਹਿਣਗੇ ਸੈਂਟਰ ਵੱਲੋਂ। ਤਾਂ ਹੁਣ ਸਿੱਧੂ ਹੈ ਜਿਹੜਾ ਉਹ ਪਬਲਿਕ ਦੀਆਂ ਭਾਵਨਾਵਾਂ ਦਾ ਜਿਹੜਾ ਹੈ ਨਾ ਉਹ ਪੂਰਾ ਲਾਹਾ ਲੈ ਰਿਹਾ। ਤਾਂ ਅਮਰਿੰਦਰ ਸਿੰਘ ਦਾ ਪਾਲਾ ਕਿਤੇ ਨਾ ਕਿਤੇ ਧੜਾ ਜਿਹੜਾ ਉਹ ਅੰਡਰ ਪ੍ਰੈਸ਼ਰ ਹੈ। ਸੋ ਇਸੇ ਕਰਕੇ ਕਹਿੰਦੇ ਆ ਕਿ ਹੁਣ ਮੱਥਾ ਖਪਾਈ ਕਾਫੀ ਹੋ ਰਹੀ ਹੈ ਕਿ ਮਾਨਸੂਨ ਸੈਸ਼ਨ ਦੇ ਵਿੱਚ ਜੇ ਆਪਦਾ ਹੀ ਵਰਗ ਹੈ
ਜਾਵਾਂਗੇ ਕਿਹੜੀ ਛੱਤ ਹੇਠ। ਜੀ ਜੀ, ਮਰੇ ਨੂੰ ਹੀ ਲਾਈ ਜਾ ਰਹੇ ਨੇ ਕਰੋਨਾ ਦਾ ਟੀਕਾ, ਹੱਦ ਹੀ ਹੋਈ ਗਈ। ਹਾਂਜੀ ਹਾਂਜੀ, ਨਹੀਂ ਇਹ ਤੇ ਬੜਾ ਔਖਾ ਜਿਹਾ ਕੰਮ ਹੋਇਆ ਪਿਆ। ਦੇਖੋ ਗੱਲ ਇਹ ਹੈ ਕਿ ਮ੍ਰਿਤਕ ਔਰਤ ਨੂੰ ਮੌਤ ਦੇ 2 ਮਹੀਨਿਆਂ ਬਾਅਦ ਦੂਸਰੀ ਡੋਜ਼ ਲਾ ਦਿੱਤੀ ਗਈ। ਮਤਲਬ ਕਿ ਤੁਹਾਨੂੰ ਪਤਾ ਹੀ ਆ ਕਿ ਵੀ ਜਿਹੜੇ ਸਰਟੀਫਿਕੇਟ ਹੁੰਦੇ ਆ, ਨੰਬਰ ਵਗੈਰਾ ਤੇ ਆ ਜਾਂਦੇ ਨੇ। ਪਰ ਹੁੰਦਾ ਕੀ ਆ ਕਿ ਜਦੋਂ ਕੋਈ ਆਪਣਾ ਪਰਿਵਾਰਕ ਜੀ ਚਲੇ ਜਾਂਦਾ, ਸਭਨਾਂ ਨੇ ਚਲੇ ਜਾਣਾ ਆ, ਤੇ ਜਦੋਂ ਆਪਣੇ 'ਚੋਂ ਕੋਈ ਆਪਣਾ ਜੀ ਵਿਛੜਦਾ ਵਾ ਤੇ ਆਪਾਂ ਉਹ ਨੰਬਰ ਜਿਹੜਾ ਚਲਾ ਲੈਂਦੇ ਹਾਂ। ਮਸਲਨ ਆਪਣੇ ਕੋਈ ਬਜ਼ੁਰਗ ਨੇ ਘਰ 'ਚੋਂ ਚਲੇ ਗਿਆ ਤੇ ਉਹਨਾਂ ਦਾ ਆਪਾਂ ਨੰਬਰ ਬੰਦ ਨਹੀਂ ਕਰਵਾਉਂਦੇ ਛੇਤੀ ਕਿਤੇ, ਉਹ ਚੱਲਦਾ ਰਹਿੰਦਾ। ਚਲੋ ਕੋਈ ਧੀ ਪੁੱਤਰ ਚਲਾਉਣ ਲੱਗ ਜਾਂਦਾ ਜਾਂ ਘਰ ਦੇ ਵਿੱਚ ਰੱਖ ਲੈਂਦੇ, ਸਾਂਝਾ ਨਹੀਂ ਜਾ ਜਾ ਨੰਬਰ। ਤਾਂ ਇਸ ਤਰ੍ਹਾਂ ਕਈ ਚਲੇ ਜਾਂਦੇ ਨੇ ਸੰਸਾਰ ਤੋਂ, ਤੇ ਉਹ ਜਿਹੜੇ ਨੰਬਰ ਨੇ ਉਹ ਐਕਟਿਵ ਰਹਿੰਦੇ ਨੇ। ਤਾਂ ਹੁਣ ਬਰਨਾਲੇ ਦਾ ਮਾਮਲਾ ਇਹ ਹੈਰਾਨ ਕਰਨ ਵਾਲਾ ਹੈ ਕਿ 2 ਮਹੀਨੇ ਪਹਿਲਾਂ ਜਿਹੜੀ ਬਿਰਧ ਮਾਤਾ ਗੁਜ਼ਰ ਗਈ, ਉਹਨੂੰ ਮੈਸੇਜ ਆਈ ਜਾਂਦਾ ਹੈ ਕਿ ਤੁਹਾਨੂੰ ਦੂਜਾ ਟੀਕਾ ਲੱਗ ਗਿਆ, ਹੁਣ ਤੁਸੀਂ ਤੰਦਰੁਸਤ। ਸੋ ਇਹ ਹੈਰਾਨ ਕਰਨ ਵਾਲਾ ਮਾਮਲਾ ਹੈ। ਅੱਗੇ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦਾ ਨਿਕਲਿਆ ਸੀਗਾ, ਉੱਥੇ ਵੀ ਇਹੀ ਹੋ ਰਿਹਾ। ਮੈਂ ਇੱਕ ਰਿਪੋਰਟ ਪੜ੍ਹੀ ਸੀਗੀ, ਡਾਟਾ ਵੀ ਇਕੱਠਾ ਕੀਤਾ ਕਿ ਬਹੁਤ ਸਾਰੇ ਐਸੇ ਮ੍ਰਿਤਕ ਸੀਗੇ ਜਿਨ੍ਹਾਂ ਦੇ ਨੰਬਰ ਐਕਟਿਵ ਸੀ ਤੇ ਜਿਨ੍ਹਾਂ ਤੇ ਮੈਸੇਜ ਆ ਰਹੇ ਸੀਗੇ ਕਿ ਤੁਹਾਨੂੰ ਡੋਜ਼ ਲਾ ਦਿੱਤੀ ਗਈ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਰਾਜ ਕਰਨਵੀਰ ਸਿੰਘ ਜੀ, ਭੁਲੇਖਾ ਨਹੀਂ ਹੈ। ਜੇ ਤੁਸੀਂ ਥੋੜ੍ਹੀਆਂ ਜਿਹੀਆਂ ਇਹਦੀਆਂ ਤਹਿਾਂ ਖੋਲ੍ਹਣੀਆਂ ਸ਼ੁਰੂ ਕਰੋਗੇ, ਮਸਲਨ ਕਿ ਇਹ ਮਾਮਲਾ ਇੱਕ ਸਕੈਮ ਦਾ ਹੀ ਬਣਦਾ ਹੈ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ। ਕਿਉਂਕਿ ਇਹ ਜਿਹੜੇ ਟੀਕੇ ਨੇ, ਹੁਣ ਜਿਵੇਂ ਪੰਜਾਬ ਦੇ ਵਿੱਚ ਇਹਦੀ ਸ਼ਾਰਟੇਜ ਆ, ਟੀਕਾ ਲਾਈ ਜਾ ਰਹੇ ਆ ਔਰ ਲੋਕ ਲਵਾਈ ਜਾ ਰਹੇ ਆ। ਕਿੱਡਾ ਰਿਹਾ ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਹੁਣ ਕੀ ਚੱਲ ਰਿਹਾ। ਹੁਣ ਤਾਂ ਮਿਕਸ ਡੋਜ਼ ਵੀ ਲੱਗਦੀ ਪਈ ਆ ਕਿ ਪਹਿਲਾਂ ਤੁਸੀਂ ਚਾਹੇ ਕੋਵੀਸ਼ੀਲਡ ਲਵਾਈ ਆ, ਬਾਅਦ ਦੇ ਵਿੱਚ ਕੋਵੈਕਸੀਨ ਲਵਾ ਲਓ, ਕੋਈ ਚੱਕਰ ਨਹੀਂ ਹੈਗਾ। ਇਸ ਤਰ੍ਹਾਂ ਮਤਲਬ ਕਿ ਟੀਕੇ ਲੱਗ ਰਹੇ ਨੇ, ਤਾਂ ਟੀਕਿਆਂ ਦੀ ਸ਼ਾਰਟੇਜ ਆ। ਤਾਂ ਇਹ ਜਿਹੜੇ ਟੀਕੇ ਨੂੰ ਲੱਗਦੇ ਆ, ਇਹਦੇ ਹੁਣ ਆਪਾਂ ਨੂੰ ਵੀ ਪਤਾ ਜਿਹੜਾ ਬੰਦਾ ਮਰ ਗਿਆ, ਮਿੱਟੀ ਹੋ ਗਿਆ, ਉਹਨੂੰ ਟੀਕਾ ਕਿੱਥੇ ਲੱਗੇਗਾ। ਦਰਅਸਲ ਉਹ ਟੀਕਾ ਇੱਕ ਖਾਤੇ 'ਚ ਪਾ ਕੇ ਟੀਕਾ ਜਿਉਂਦੇ ਦੇ ਲੱਗ ਰਿਹਾ। ਮਤਲਬ ਕਿ ਜਾਂ ਤਾਂ ਵੇਚਿਆ ਜਾ ਰਿਹਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਜਾਂ ਇਹ ਆ ਕਿ ਆਪ ਹੀ ਉੱਥੇ ਮੁੱਲ ਲਾ ਦਿੱਤਾ ਜਾ ਰਿਹਾ। ਜਿਹੜਾ ਕੋਈ ਬੰਦਾ ਆਉਂਦਾ ਕਿ ਹਾਂ ਯਾਰ ਸ਼ਾਰਟੇਜ ਚੱਲਦੀ, ਤੂੰ ਲਾ ਦੇ ਤਾਂ ਪੈਸੇ ਫੜ। ਸੋ ਇਸ ਤਰ੍ਹਾਂ ਦਾ ਹੀ ਸਕੈਮ ਹੈ ਇੰਡੀਆ ਦੇ ਵਿੱਚ। ਔਰ ਵਾਰ-ਵਾਰ ਮੈਂ ਇਸ ਗੱਲ ਨੂੰ ਦ੍ਰਿੜਤਾ ਦੇ ਨਾਲ ਆਖਿਆ ਕਿ ਬਿਮਾਰੀ ਬੇਸ਼ੱਕ ਹੈ, ਇਸ ਸੰਸਾਰ ਦੇ ਵਿੱਚ ਬਿਮਾਰੀ ਦਾ ਬਹੁਤ ਵੱਡਾ ਪ੍ਰਭਾਵ ਪਿਆ ਵਾ, ਪਰ ਇੰਡੀਆ 'ਚ ਜਿਸ ਤਰੀਕੇ ਨਾਲ ਇਸ ਬਿਮਾਰੀ ਦਾ ਫਾਇਦਾ ਚੁੱਕਿਆ ਗਿਆ ਜਾਂ ਬਿਮਾਰੀ ਨੂੰ ਵਰਤਿਆ ਗਿਆ, ਉਹ ਤਾਂ ਕਿਤੇ ਵੀ ਮੈਨੂੰ ਲੱਗਦਾ ਸੰਸਾਰ ਦੇ ਕਿਸੇ ਕੋਨੇ 'ਚ ਨਹੀਂ ਵੇਖਿਆ ਗਿਆ ਹੋਣਾ। ਜੀ ਜੀ ਜੀ, ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿੱਚ ਆਏਗਾ ਵਾਈਟ ਪੇਪਰ। ਹਾਂਜੀ ਦੇਖੋ, ਇਹ ਕੋਈ ਇਹ ਤਾਂ ਹੈ ਨਹੀਂ ਗਾ ਕਿ ਜਿੱਦਾਂ ਕਹਿ ਲਓ SGPC ਲਿਆਏਗੀ ਜਾਂ ਕੋਈ ਕਮਿਸ਼ਨ ਬੈਠੇਗਾ। ਦਰਅਸਲ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਸਰਬਜੀਤ ਸਿੰਘ ਜੀ ਵੇਰਕਾ ਔਰ ਉਹਨਾਂ ਦੀ ਇੱਕ ਟੀਮ ਹੈ, ਤੁਹਾਨੂੰ ਪਤਾ ਹੀ ਹੈ, ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਉਹਨੂੰ ਲੀਡ ਕਰਦੇ ਨੇ। ਹਾਲਾਂਕਿ ਉਹ ਤੇ ਹੁਣ ਬਹੁਤ ਜ਼ਿਆਦਾ ਬਿਰਧ ਹੋ ਗਏ ਨੇ ਨਾ। ਉਹਨਾਂ ਦੇ ਸਪੁੱਤਰ ਹੈਗੇ ਆ ਰਾਜਵਿੰਦਰਪਾਲ ਸਿੰਘ ਬੈਂਸ, RS ਬੈਂਸ ਜਿਹਨਾਂ ਨੂੰ ਆਪਾਂ ਆਉਂਦੇ ਹਾਂ, ਅਤੇ ਉਹ ਐਕਟਿਵ ਨੇ। ਹੁਣ ਇਹਨਾਂ ਨੇ ਯਾਨੀ ਜੋ ਫੈਸਲਾ ਕੀਤਾ ਵਾ ਸਰਬਜੀਤ ਸਿੰਘ ਵੇਰਕਾ ਨੇ, ਉਹ ਇਹੋ ਆ ਕਿ ਇੱਕ ਵਾਈਟ ਪੇਪਰ ਲੈ ਕੇ ਆਉਣਗੇ ਇਸ ਮੁੱਦੇ 'ਤੇ। ਮਤਲਬ ਕਿ ਸਾਰੀ ਜਿਹੜੀ ਜਾਂਚ ਪੜਤਾਲ ਆ ਉਹ ਕਰਕੇ ਤੇ ਦੱਸਣਗੇ। ਵਾਈਟ ਪੇਪਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇਕੱਲਾ ਚਿੱਟਾ ਪੇਪਰ ਹੁੰਦਾ, ਉਹਦੇ 'ਚ ਮਤਲਬ ਕਿ ਬਹੁਤ ਕੁਛ ਲਿਖਿਆ ਜਾਂਦਾ। ਇੱਕ ਟਰਮ ਹੀ ਯੂਜ਼ ਕੀਤੀ ਜਾਂਦੀ ਹੈ ਕਿ ਵਾਈਟ ਪੇਪਰ ਹੈ, ਪਰ ਉਹਦੇ 'ਚ ਖੁੱਲ੍ਹ ਕੇ ਗੱਲ ਰੱਖੀ ਜਾਂਦੀ ਹੈ। ਹੁਣ ਇਹਨਾਂ ਨੇ ਕਿਹਾ ਕਿ ਦੇਖੋ ਮਸਲਾ ਇਹ ਸੀਗਾ ਕਿ ਜਦੋਂ ਇਹਨਾਂ ਨੇ ਜੱਜ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਭਾਈ ਈਸ਼ਰ ਸਿੰਘ ਐਡਵੋਕੇਟ ਤੇਲੰਗਾਨਾ ਹਾਈ ਕੋਰਟ ਦੀ ਅਗਵਾਈ 'ਚ ਇੱਕ ਪੜਤਾਲੀਆ ਕਮਿਸ਼ਨ ਬਿਠਾ ਦਿੱਤਾ। ਇਹਨੇ ਰਿਪੋਰਟ ਦੇ ਦਿੱਤੀ ਕਮਿਸ਼ਨ ਨੇ, ਅਤੇ ਅੱਗੇ ਕੋਈ ਮਤਲਬ ਕਿ ਕੁਛ ਵੀ ਨਹੀਂ ਹੋਇਆ, ਕੁਛ ਵੀ ਨਹੀਂ ਕੀਤਾ ਗਿਆ। ਕਿਉਂਕਿ ਪਹਿਲਾਂ ਤਾਂ ਉਹ ਜਿੱਦਾਂ ਸੁੱਟਣ ਦਾ ਯਤਨ ਕੀਤਾ ਗਿਆ, ਅਤੇ ਉਹ ਜਿਹੜੀ ਪੈਨ ਡਰਾਈਵ ਗਈ ਸੀਗੀ ਬਾਹਰ ਕੈਨੇਡਾ ਦੇ ਵਿੱਚ ਸ਼ਾਇਦ, ਉਹ ਅਵਤਾਰ ਸਿੰਘ ਮੱਕੜ 'ਤੇ ਸੁੱਟ ਦਿੱਤੀ ਗਈ। ਇਸ ਮੁੱਦੇ 'ਤੇ ਵੀ ਅਸਲ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਮੱਕੜ ਸਾਹਿਬ 'ਤੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਕਿਉਂਕਿ ਅਸਲ ਜਿਹੜੀ ਗੱਲ ਆ, ਅਸਲ ਦੋਸ਼ੀ ਆ ਜਿਹੜੇ, ਉਹ ਤਾਂ ਸਾਹਮਣੇ ਹੀ ਨਹੀਂ ਆ ਰਹੇ। ਕਿ ਜਿਵੇਂ ਜਲਦਸਾਜ਼ ਸੀ ਉਹਨਾਂ ਦਾ ਠੇਕਾ ਰੱਦ ਕਰ ਦਿੱਤਾ, ਕੋਹਲੀ ਦੀ ਫਰਮ ਜਿਹੜੀ ਹੈ ਉਹਨੂੰ ਹਟਾ ਦਿੱਤਾ ਗਿਆ। ਮਤਲਬ ਕਿ ਇੱਕ ਲੀਪਾ ਪੋਚੀ ਜੀ ਕੀਤੀ ਗਈ ਆ। ਸਾਰੀ ਤਫਸੀਲ ਪੂਰਵਕ ਕਹਿੰਦੇ ਕਿ ਭੂਖ ਪੜਤਾਲ ਕਰਕੇ ਅਸੀਂ ਲਿਆਵਾਂਗੇ। ਸਰਬਜੀਤ ਸਿੰਘ ਵੇਰਕਾ
ਬਹੁਤ ਮਾਮਲਿਆਂ ਦੇ ਵਿੱਚ ਕਹਿ ਲਓ ਕਿ ਇੱਕ ਅਹਿਮ ਭੂਮਿਕਾ ਤੇ ਜੁਝਾਰੂ ਬੰਦੇ ਦੀ ਭੂਮਿਕਾ ਨਿਭਾ ਚੁੱਕੇ ਆ। ਹੁਣ ਦੇਖਦੇ ਆ ਕੀ ਕੱਢ ਕੇ ਲਿਆਉਂਦੇ, ਪਰ ਗੱਲ ਇਹ ਆ ਕਿ ਵੇਖਣ ਵਾਲੀ ਗੱਲ ਤੇ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਜਿਹੜੇ ਪਾਵਨ ਸਰੂਪ ਗਾਇਬ ਹੋਏ, ਚਲੋ ਜੋ ਵੀ ਹੈ ਦੋਸ਼ੀ ਉਹ ਸਾਹਮਣੇ ਆਉਣਾ ਚਾਹੀਦਾ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਚਾਹੇ ਜਥੇਦਾਰ ਜੀ ਹੋਣ, ਚਾਹੇ SGPC ਵਾਲੇ ਹੋਣ, ਤੇ ਫਿਰ ਗਾਂ ਚਾਹੇ ਜਥੇਬੰਦੀਆਂ ਹੋਣ, ਸਾਰਿਆਂ ਦੇ ਰੋਲ ਕਿਤੇ ਨਾ ਕਿਤੇ ਐਸੇ ਹੀ ਲੱਗ ਰਹੇ ਆ ਕਿ ਸਾਰੇ ਹੀ ਫਾਰਮੈਲਿਟੀ ਜੀ ਕਰਦੇ ਨਜ਼ਰ ਆਏ। ਅੱਜ ਤੁਸੀਂ ਦੇਖੋਗੇ ਠੀਕ ਹੈ ਕੁਝ ਸਮੇਂ ਲਈ ਮੋਰਚਾ ਵੀ ਲੱਗਾ SGPC ਦੇ ਬਾਹਰ ਮੂਹਰੇ, ਪਰੰਤੂ ਉਸ ਤੋਂ ਬਾਅਦ ਜਥੇਬੰਦੀਆਂ ਵੀ ਚੁੱਪ ਕਰ ਗਈਆਂ। ਬਹੁਤ ਹੈਰਾਨਗੀ ਵਾਲੀ ਗੱਲ ਹੁੰਦੀ ਹੈ ਕਈ ਵਾਰ ਮਹਿਸੂਸ। ਜੀ ਜੀ, ਖਿਡਾਰੀਆਂ ਦੇ ਸਨਮਾਨ ਦੇ ਨਾਲ ਸਿਆਸਤ ਵੀ। ਹਾਂਜੀ ਦੇਖੋ, ਸਨਮਾਨ ਤੇ ਹੋ ਰਹੇ ਨੇ, ਇਹਨਾਂ ਨੂੰ ਨਾਮ ਵੀ ਮਿਲ ਰਹੇ ਨੇ, ਸਿਆਸਤ ਵੀ ਹੋ ਰਹੀ ਹੈ, ਵਾਕਿਆ ਗੱਲ ਸਹੀ ਹੈ। ਔਰ ਸਿਆਸਤ ਦਾ ਨਜ਼ਾਰਾ ਜਿਹੜਾ ਆ ਉਹ ਇੱਕ ਹੋਰ ਵੱਖਰੀ ਵੰਨਗੀ 'ਚ ਦੇਖਣ ਨੂੰ ਮਿਲਿਆ। ਜਿਸ ਦਿਨ ਇਹ ਆਏ ਨੇ ਹੁਣ ਪਤਾ ਲੱਗਦਾ ਪਿਆ ਵਾ ਕਿ ਦਰਅਸਲ ਅੰਮ੍ਰਿਤਸਰ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੇ ਮੱਥਾ ਟੇਕਿਆ, ਖਿਡਾਰੀਆਂ ਨੇ ਸਵਾਗਤ ਕੀਤਾ, ਲੋਕਾਂ ਨੇ ਪਲਕਾਂ 'ਤੇ ਬਿਠਾਏ ਨੇ, ਬਿਠਾਉਣਾ ਵੀ ਚਾਹੀਦਾ। ਪਰੰਤੂ ਉਸ ਤੋਂ ਬਾਅਦ ਜਦੋਂ ਜਲੰਧਰ ਨੂੰ ਖਿਡਾਰੀ ਰਵਾਨਾ ਹੋਏ ਆ, ਤੇ ਖਾਸ ਤੌਰ 'ਤੇ ਇੱਕ ਖਿਡਾਰੀ ਹਾਰਦਿਕ ਆ ਜਿਹੜਾ ਕਿ SP ਦਾ ਮੁੰਡਾ ਵਾ, ਉਹਦੇ ਦਾ ਜਿਹੜਾ ਸਵਾਗਤ ਹੋਣਾ ਸੀ ਉਹ ਸਵਾਗਤ 2 ਥਾਵਾਂ 'ਤੇ ਵੰਡਿਆ ਗਿਆ। ਉਹਦਾ ਕਾਰਨ ਇਹ ਆ ਕਿ ਹਾਰਦਿਕ ਜਿਸ ਫੈਮਿਲੀ 'ਚੋਂ ਆਉਂਦਾ ਉਹ ਸਾਰੇ ਹਾਕੀ ਖਿਡਾਰੀ ਜਿਹੜੇ ਆ ਬੈਕਗਰਾਊਂਡ ਵਾਲੇ, ਹਾਕੀ ਬੈਕਗਰਾਊਂਡ ਵਾਲੇ ਹੀ ਆ। ਔਰ ਖਾਸ ਤੌਰ 'ਤੇ ਜਿਹੜੀ ਗੋਲਡਨ ਗਰਲ ਦੇ ਤੌਰ 'ਤੇ ਮਸ਼ਹੂਰ ਰਹੀ ਹੈ ਬੀਬੀ ਰਾਜਵੀਰ, ਉਹ ਉਹਦੀ ਚਾਚੀ ਆ। ਤੇ ਉਹ ਪਹਿਲਾਂ ਆਮ ਆਦਮੀ ਪਾਰਟੀ 'ਚ ਵੀ ਗਏ ਸਨ, ਫਿਰ ਬਾਅਦ 'ਚੋਂ ਅਕਾਲੀ ਦਲ 'ਚ ਆ ਗਿਆ, ਤੇ ਹੁਣ ਉਹਨਾਂ ਨੇ ਪ੍ਰਗਟ ਸਿੰਘ ਦੇ ਉਲਟ ਇਲੈਕਸ਼ਨ ਲੜਨ ਦੀ ਤਿਆਰੀ ਵਿੱਢੀ ਹੋਈ ਹੈ ਉੱਥੋਂ, ਉਸੇ ਹੀ ਚੋਣ ਖੇਤਰ ਤੋਂ ਜਿੱਥੋਂ ਉਹ ਆਉਂਦੇ, ਚੋਣ ਹਲਕੇ ਤੋਂ। ਤੇ ਕਹਿੰਦੇ ਆ ਕਿ ਉਹ ਸਵਾਗਤ ਜਿਹੜਾ ਹਾਰਦਿਕ ਵਾਲਾ ਉਹਦੇ 'ਚ ਪ੍ਰਗਟ ਸਿੰਘ ਗਾਇਬ ਰਹੇ, ਤੇ ਜਿਹਦੇ 'ਚ ਪ੍ਰਗਟ ਸਿੰਘ ਅਗਵਾਈ ਕਰ ਰਹੇ ਸੀ ਉਹਦੇ 'ਚ ਦੂਸਰਾ ਧੜਾ ਗਾਇਬ ਰਿਹਾ। ਅਸੀਂ ਖਿਡਾਰੀ ਵੀ ਵੰਡ ਲਏ ਆ, ਅਸੀਂ ਹਾਕੀ ਵੀ ਵੰਡ ਲਈ ਆ, ਕਿੱਧਰ ਨੂੰ ਜਾਣਾ ਸਮਝ ਤੋਂ ਪਰੇ ਆ। ਜੀ, ਮਸਾਂ ਹੀ 2 ਦਿਨ ਪਹਿਲਾਂ ਸਾਰੇ ਜਣੇ ਇਕੱਠੇ ਸੀਗੇ ਅਤੇ ਇੱਦਾਂ ਹੀ ਜਿਹੜਾ ਸਾਰਾ ਕੁਛ ਆ ਉਹ ਦੁਬਾਰਾ ਉੱਦਾਂ ਹੀ ਵਾਪਸ ਜਿਹੜਾ ਉਹ ਆ ਗਿਆ। ਸੋ ਪਤਾ ਨਹੀਂ ਲੋਕਾਂ ਦਾ ਕੀ ਬਣਨਾ ਅਤੇ ਸਿਆਸਤਦਾਨਾਂ ਦਾ ਜਿਹੜਾ ਉੱਥੇ ਕੀ ਬਣਨਾ ਆ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।